ਜਿਸ ਅੰਦਾਜ਼ ਭਾਰਤੀ ਏਜੰਸੀਆਂ ਔਰ ਉਹਨਾਂ ਦੇ ਮੀਡੀਆ ਆਊਟਲੈਟ ਕਰ ਰਹੇ ਨੇ, ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਅਸੀਂ ਤਾਂ ਬਿਲਕੁਲ ਇਰਰੈਲੇਵੈਂਟ ਹੋ ਗਏ ਉਹ ਸਾਰੀ ਸਿਚੁਏਸ਼ਨ। ਹੁਣ ਉਹ ਇਹ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਵੇਂ ਤਾਲਿਬਾਨ ਦੇ ਆਉਣ ਦੇ ਨਾਲ ਇੱਕ ਖੌਫ ਪਸਰ ਗਿਆ, ਲੋਕ ਪ੍ਰੋਟੈਸਟ ਦੇ ਲਈ ਬਾਹਰ ਨਿਕਲ ਰਹੇ ਨੇ ਕਿ ਅਫਗਾਨ ਪ੍ਰੋਟੈਸਟ ਸਪਰੈਡ ਇਨ ਅਰਲੀ ਚੈਲੰਜ ਟੂ ਤਾਲਿਬਾਨ। ਜਦੋਂ ਰਾਇਟਰ, AFP ਜਾਂ ਐਸੋਸੀਏਟਿਡ ਪ੍ਰੈਸ, ਇਹ ਜਿਨ੍ਹਾਂ ਦੇ ਨੇ ਅੱਗੋਂ ਜਿਨ੍ਹਾਂ ਦੀ ਸਟੋਰੀਜ਼ ਹੰਡਰਡਸ ਆਫ ਆਊਟਲੈਟਸ ਨੇ ਛਾਪਣੀਆਂ ਹੁੰਦੀਆਂ ਨੇ, ਫਿਰ ਇਹ ਮੈਨੂੰ ਨਜ਼ਰ ਆ ਰਿਹਾ ਕਿ ਵੀ ਇਹ ਗੱਲ ਇੰਨੀ ਸਿੱਧੀ ਨਹੀਂ ਹੈ ਕਿ ਇਹ ਉੱਥੋਂ ਨਿਕਲ ਆਏ ਨੇ ਔਰ ਗੱਲ ਨਾਰਮਲ ਹੋ ਗਈ ਔਰ ਉਹ ਉਹਨਾਂ ਨੂੰ ਫੰਕਸ਼ਨ ਕਰਨ ਦੇਣਗੇ। ਹੁਣ ਜੇ ਗੱਲ ਅਮਰੀਕਾ ਉਸੇ ਹੀ ਹਕੂਮਤ ਨੂੰ ਜਾਂ ਵੈਸਟਰਨ ਪਾਵਰਸ ਜਿਹੜੀਆਂ ਨੇ ਉਹ ਲੈਜੀਟੀਮੇਟ ਮੰਨਣਗੀਆਂ, ਜਿਹੜੀਆਂ ਕਿ ਚੋਣਾਂ ਕਰਕੇ ਆਈਆਂ ਨੇ, ਫਿਰ ਤਾਂ ਹਿਟਲਰ ਵੀ ਲੈਜੀਟੀਮੇਟ ਸੀ। ਅਮਰੀਕਾ ਨੂੰ ਦੇਖਣਾ ਪਏਗਾ ਕਿ ਜਿਹੜੀ ਅਮਰੀਕਾ ਦੀ ਸ਼ੁਰੂਆਤ ਹੁੰਦੀ ਹੈ 13 ਕਾਲੋਨੀਜ਼ ਵਾਲੀ, ਉਹਨਾਂ ਨੇ ਬ੍ਰਿਟਿਸ਼ ਤੋਂ ਵੋਟਾਂ ਪਾ ਕੇ ਰੈਫਰੈਂਡਮ ਕਰਾ ਕੇ ਤਾਂ ਨਹੀਂ ਸੀ ਆਜ਼ਾਦੀ ਲਈ। ਜਾਰਜ ਵਾਸ਼ਿੰਗਟਨ ਜਿਹੜਾ ਫਸਟ ਪ੍ਰੈਜ਼ੀਡੈਂਟ ਵੀ ਹੈ ਔਰ ਦੂਸਰਾ ਵੀ ਹੈ, ਲੜ ਕੇ ਹੀ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बरजमां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਨੇ ਤਰ੍ਹਾਂ ਸਟੂਡੀਓ ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦਿਆਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब, जी आनू प्रोग्राम सचो सच विच बहुत शुक्रिया जी। राज साहब, अज 19 अगस्त 2021 4 भादो नानक शाही संमत 553 का दिन है। ते डॉक्टर साहब, प्रोग्राम शुरू करने तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਸਰਦਾਰ ਜਸਦੀਪ ਸਿੰਘ ਹੋਰਾਂ ਵੱਲੋਂ, ਔਰ ਉਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਅੱਜ ਇਨਫੋਰਮੇਸ਼ਨ ਦਾ ਸਮਾਂ ਹੈ, ਸੋ ਤੁਹਾਡੇ ਕੋਲ ਸਹੀ ਅਤੇ ਪਾਏਦਾਰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਸੀਂ ਕਹੇ ਕਹਾਏ ਜਜ਼ਬਾਤੀ ਹੋ ਕੇ ਆਪਣਾ ਨੁਕਸਾਨ ਕਰ ਲੈਂਦੇ ਹੋ। ਸੋ ਇਸ ਲਈ ਸਾਡਾ ਆਪਣਾ ਮੀਡੀਆ ਮਜ਼ਬੂਤ ਹੋਣਾ ਚਾਹੀਦਾ ਹੈ। ਸੋ ਨਿਰਪੱਖ ਮੀਡੀਆ ਝੂਠ ਨੂੰ ਜਿਹੜਾ ਹੈ ਬੇਪਰਦਾ ਕਰਦਾ ਹੈ। ਸੋ ਬੇਨਤੀ ਇਹ ਹੈ ਕਿ ਟੀਵੀ 84 ਦੀ ਅਹਿਮੀਅਤ ਨੂੰ ਸਮਝੀਏ ਅਤੇ ਆਪਣੇ ਦਸਵੰਧ ਵਿੱਚੋਂ ਇਸ ਪਾਸੇ ਯੋਗਦਾਨ ਪਾਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਦੀਪ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਤਾਲਿਬਾਨ ਦੇ ਹਵਾਲੇ ਨਾਲ ਕਿ ਤਾਲਿਬਾਨ ਦਾ ਜਿਹੜਾ ਅਫਗਾਨਿਸਤਾਨ ਵਿੱਚ ਹੁਣ ਮੁਕੰਮਲ ਜਿਹੜਾ ਹੈ ਕੰਟਰੋਲ ਹੈ। ਸੋ ਕੁੱਲ ਮਿਲਾ ਕੇ ਅਮਨ ਕਾਨੂੰਨ ਦੀ ਜਿਹੜੀ ਹਾਲਤ ਵੀ ਕਾਬੂ ਹੇਠ ਹੈ। ਸੋ ਕਾਬਲ ਏਅਰਪੋਰਟ ਤੋਂ ਜਿਹੜੀਆਂ ਫਲਾਈਟਾਂ ਨੇ ਉਹ ਲਗਾਤਾਰ ਉੱਡ ਰਹੀਆਂ ਨੇ। ਸੋ ਤਾਲਿਬਾਨ ਵੱਲੋਂ ਆਮ ਮਾਫੀ ਦਾ ਐਲਾਨ ਕਰਨ ਤੋਂ ਬਾਅਦ ਕਿਸੇ ਕਿਸਮ ਦੀ ਜਿਹੜੀ ਬਦਲਾਖੋਰੀ ਹੈ ਉਹ ਨਹੀਂ ਚੱਲ ਰਹੀ। ਇਸ ਦੇ ਬਾਵਜੂਦ ਮੀਡੀਆ ਵਿੱਚ ਤਾਲਿਬਾਨ ਦੇ ਖਿਲਾਫ ਰੱਜ ਕੇ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਸੋ IMF ਨੇ ਅਫਗਾਨਿਸਤਾਨ ਨੂੰ ਦਿੱਤੀ ਜਾਣ ਵਾਲੀ 440 ਮਿਲੀਅਨ ਦੀ ਜਿਹੜੀ ਰਾਸ਼ੀ ਤੇ ਪਾਬੰਦੀ ਲਗਾ ਦਿੱਤੀ ਹੈ। ਸੋ ਐਸਾ ਕਿਉਂ ਕੀਤਾ ਜਾ ਰਿਹਾ ਹੈ? ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ?
ਦੇਖੋ ਲਗਭਗ ਇੱਕ ਹਫ਼ਤਾ ਹੋ ਗਿਆ ਜੇ ਅੱਜ ਵੀ ਦੁਨੀਆ ਦੇ ਸਾਰੇ ਮੀਡੀਆ 'ਚ ਸਿਆਸੀ ਸਰਕਲਸ ਦੇ ਵਿੱਚ ਔਰ ਓਪੀਨੀਅਨ ਮੇਕਰਸ ਡਿਸੀਜਨ ਮੇਕਰਸ ਲਾਅ ਮੇਕਰਸ ਦੇ ਵਿੱਚ ਜਿਹੜੀ ਖਬਰ ਦੇ ਉੱਤੇ ਅੱਜ ਵੀ ਫੋਕਸ ਵੀ ਹੈ, ਇਕੱਲੀ ਖਬਰ ਨਹੀਂ, ਇੰਨਾ ਵੱਡਾ ਅਨਸਰਟਨਟੀ ਦਾ ਜਿਹੜਾ ਬੱਦਲ ਉਹ ਸਾਰੇ ਇਕੱਲੇ ਸਾਊਥ ਏਸ਼ੀਆ ਦੇ ਉੱਤੇ ਨਹੀਂ ਜਾਂ ਅਫਗਾਨਿਸਤਾਨ ਦੇ ਹੋਰਾਈਜ਼ਨ ਤੇ ਨਹੀਂ, ਕੁੱਲ ਦੁਨੀਆ ਦੇ ਹੋਰਾਈਜ਼ਨ ਤੇ ਜਿਹੜਾ ਬੱਦਲ ਮੰਡਰਾ ਰਿਹਾ ਹੈ ਅਨਸਰਟਨਟੀ ਦਾ, ਉਹ ਅਫਗਾਨਿਸਤਾਨ 'ਚ ਕੀ ਹੋਏਗਾ, ਕੱਲ੍ਹ ਨੂੰ ਕੀ ਹੋਏਗਾ। ਔਰ ਇਹ ਗੱਲ ਕਰਨ ਤੋਂ ਪਹਿਲਾਂ ਕਿ ਕਿਵੇਂ ਇੱਕ ਪਾਸੇ ਤਾਲਿਬਾਨ ਨੇ ਜਿੱਥੇ ਕਿ ਫਰਵਰੀ 2020 'ਚ ਜਿਹੜਾ ਅਮਰੀਕਾ ਨਾਲ ਉਹਨਾਂ ਦਾ ਅਹਿਦਨਾਮਾ ਸੀ, ਟ੍ਰੀਟੀ ਸੀ, ਉਸ ਦੇ ਉੱਤੇ ਪਹਿਰਾ ਦਿੱਤਾ ਔਰ ਇਸ ਦੇ ਬਾਵਜੂਦ ਕਿ ਜਿਹੜੇ ਮੁੱਢਲੇ ਖਦਸ਼ੇ ਸਨ ਕਿ ਉਹ ਜਦੋਂ ਟੇਕ ਓਵਰ ਕਰਨਗੇ ਤਾਂ ਕੀ ਹੋਏਗਾ, ਉਹਨਾਂ ਨੇ ਗਲਤ ਸਾਬਤ ਕੀਤਾ। ਪਰ ਇਹਦੇ ਬਾਵਜੂਦ ਜਿਵੇਂ ਇੰਟਰਨੈਸ਼ਨਲ ਮੋਨੀਟਰੀ ਫੰਡ ਨੇ, ਅਮਰੀਕਾ ਨੇ ਫਾਈਨੈਂਸ਼ੀਅਲ ਜਿਹੜਾ ਉਹ ਸੈਂਕਸ਼ਨਸ ਲਾ ਦਿੱਤੀਆਂ ਨੇ। ਸੈਂਕਸ਼ਨਸ ਹੀ ਨੇ ਜਦੋਂ ਤੁਸੀਂ ਜਿਹੜੀ ਇਸ ਵੇਲੇ ਉਹਨਾਂ ਨੂੰ ਨੇਸ਼ਨ ਬਿਲਡਿੰਗ ਦੇ ਲਈ ਜਾਂ ਉਹ ਸਾਰੇ ਡੇ ਟੂ ਡੇ ਖਰਚੇ ਚਲਾਉਣ ਦੇ ਲਈ ਰਕਮ ਚਾਹੀਦੀ ਹੈ, ਉਸ ਨੂੰ ਜਿਹੜਾ ਬਲੌਕ ਕਰ ਦਿੱਤਾ ਹੈ। ਔਰ ਦੂਸਰਾ ਪਾਰਟ ਅਸੀਂ ਦੇਖ ਰਹੇ ਹਾਂ ਕਿ DC ਤੋਂ ਲੈ ਕੇ ਲੰਡਨ ਤੱਕ, ਲੰਡਨ ਤੋਂ ਲੈ ਕੇ ਨਵੀਂ ਦਿੱਲੀ ਤੱਕ ਇੱਕ ਨੈਗੇਟਿਵ ਪ੍ਰੋਪੇਗੈਂਡਾ ਔਰ ਬਹੁਤ ਸਾਰੀਆਂ ਸਟੋਰੀਜ਼ ਜਿਹੜੀਆਂ ਫਲਾਊਟ ਕੀਤੀਆਂ ਜਾ ਰਹੀਆਂ ਨੇ ਔਰ ਜਿਹੜੀਆਂ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ 'ਚ ਆ ਰਹੀਆਂ ਨੇ, ਜੇ ਤੁਸੀਂ ਗਰਾਊਂਡ ਲੈਵਲ ਤੇ ਉਹਨਾਂ ਦਾ ਫੈਕਟ ਚੈੱਕ ਕਰਦੇ ਹੋ ਤੇ ਉਹ ਝੂਠੀਆਂ ਨੇ। ਹੁਣ ਇਹ ਅਸੀਂ ਦੇਖਾਂਗੇ ਕਿ ਵੀ ਇਹ ਦੋਵੇਂ ਹੀ ਗੱਲਾਂ ਕੀ ਕੋਈ ਨਵੀਂ ਖੇਡ ਹੈ ਅਫਗਾਨਿਸਤਾਨ 'ਚ 20 ਸਾਲ ਬਾਅਦ ਨਿਕਲਣ ਤੋਂ, ਹੁਣ ਕੋਈ ਨਵੀਂ ਐਂਟਰੀ ਮਾਰਨ ਦੀ ਲਾਈਨ ਹੈ, ਕੋਈ ਪੈਂਟਾਗਨ ਹੋਏ, ਕੋਈ ਜਿਹੜੀਆਂ ਵੈਸਟ ਦੀਆਂ ਆਪਣੀਆਂ ਜਿਸ ਨੂੰ ਗ੍ਰੇਟ ਗੇਮ ਦੇ ਥੱਲੇ ਗੱਲ ਕੀਤੀ ਜਾਂਦੀ ਹੈ ਉਸ ਦਾ ਕੋਈ ਹਿੱਸਾ ਹੈ। ਪਰ ਇਸ ਵੱਲ ਆਉਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦਾ, ਵਿਊਅਰਸ ਦਾ ਇੱਕ ਵਾਰ ਫੇਰ ਸ਼ੁਕਰੀਆ ਅਦਾ ਕਰਦੇ ਕਿ ਜਿਵੇਂ ਉਹ ਸਾਨੂੰ ਮਾਣ ਤਾਣ ਦੇ ਰਹੇ ਨੇ, ਖਾਸ ਤੌਰ ਤੇ ਸਾਡੇ ਅਫਗਾਨਿਸਤਾਨ ਦੇ ਉੱਤੇ ਜਿਹੜੀ ਪਹੁੰਚ ਹੈ। ਔਰ ਜਿਵੇਂ ਮੈਂ ਕਿਹਾ ਵੀ ਹਾਲਾਂ ਸਾਨੂੰ ਆਪਣੇ ਲੋਕਾਂ ਦੇ ਕ੍ਰਿਟਿਸਿਜ਼ਮ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿਉਂਕਿ ਬਹੁਤ ਵਾਰ ਜਿਹੜਾ ਪ੍ਰੋਪੇਗੈਂਡਾ ਹੁੰਦਾ ਹੈ, ਪ੍ਰੋਪੇਗੈਂਡਾ ਦਾ ਮਤਲਬ ਇਹ ਹੁੰਦਾ ਹੈ ਵੀ ਇੱਕ ਗੱਲ ਨੂੰ ਤੁਸੀਂ ਬਾਰ-ਬਾਰ ਰਿਪੀਟ ਵੀ ਕਰ ਰਹੇ ਹੋ ਔਰ ਇੱਕ ਐਸਾ ਐਂਗਲ ਸੈੱਟ ਕਰ ਦਿੱਤਾ ਹੈ ਕਿ ਉਹ ਔਰ ਇੰਨੇ ਉਹਦੇ ਆਊਟਲੈਟ ਨੇ ਉਸ ਨੈਗੇਟਿਵ ਪ੍ਰੋਪੇਗੈਂਡੇ ਦੇ ਕਿ ਜੇ ਉਹਨੂੰ ਕੋਈ ਕੱਲੀ ਕਾਰੀ ਆਵਾਜ਼ ਕਿਤੇ ਜਿਹੜੀ ਹੈ ਡੀਬੰਕ ਵੀ ਕਰਦੀ ਹੈ ਉਸ ਝੂਠ ਨੂੰ, ਤੇ ਉਹ ਜਿਹੜੇ ਦੇਖਣ ਵਾਲੇ ਨੇ ਜਾਂ ਸੁਣਨ ਵਾਲੇ ਨੇ ਉਹਨਾਂ ਦਾ ਹੀ ਅਸਰ ਹੁੰਦਾ ਹੈ ਜਿਹੜਾ ਕਿ ਮੈਨੀ ਆਊਟਲੈਟਸ ਜਿਹੜਾ ਝੂਠ ਪਸਾਰ ਰਹੇ ਹੁੰਦੇ ਨੇ। ਸੋ ਸਾਡਾ ਵੀ ਇੱਕ ਤਬਕਾ ਜਿਹੜਾ ਉਸ ਦੇ ਵਿੱਚ ਵਿਆਹਿਆ ਹੋਇਆ, ਉਹ ਰੁੜਿਆ ਹੋਇਆ ਔਰ ਸਾਨੂੰ ਇਹਦੇ ਲਈ ਐਕਸਟਰਾ ਐਫਰਟ ਵੀ ਕਰਨਾ ਪੈ ਰਿਹਾ। ਸਾਡੇ ਕੁਝ ਨਿੱਜੀ ਮਿੱਤਰਾਂ ਨੇ ਵੀ ਸਾਨੂੰ ਲਿਖਿਆ ਕਿ ਵੀ ਤੁਸੀਂ ਬਹੁਤ ਜ਼ਿਆਦਾ ਹੁਲਾਰ ਹੋ ਰਹੇ ਹੋ ਉਸ ਪਾਸੇ ਔਰ ਕਈ ਚੀਜ਼ਾਂ ਉਹਦਾ ਵੀ ਅਸੀਂ ਵਕਤ ਜ਼ਿਕਰ ਕਰਦੇ ਹਾਂ। ਪਰ ਵੱਡੀ ਗਿਣਤੀ ਦੇ ਵਿੱਚ ਸਾਡੇ ਵਿਊਅਰਸ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਯੰਗਸਟਰਸ ਔਰ ਸੋਸ਼ਲ ਮੀਡੀਆ ਦੇ ਉੱਤੇ ਖਾਸ ਤੌਰ ਤੇ ਉਹ ਬੜਾ ਇਸ ਸਾਡੇ ਨੈਰੇਟਿਵ ਨੂੰ ਪਸੰਦ ਵੀ ਕਰ ਰਹੇ ਨੇ। ਔਰ ਇੱਕ ਪਰਿਵਾਰਕ ਮੀਟਿੰਗ 'ਚ ਵੀ 2 ਦਿਨ ਪਹਿਲਾਂ ਜਿਹਦੇ 'ਚ 10ਵੀਂ ਦੇ ਜਿਹੜੇ ਨੇ ਉਹ ਕਲੋਜ਼ ਮੈਂਬਰ ਹੀ ਸਨ, ਜਿਹੜੇ ਵੈਲਵਿਸ਼ਰ, ਤੇ ਉਹਨਾਂ 'ਚ ਬੱਚੇ ਵੀ ਉਹਨਾਂ ਦੇ ਆਏ ਹੋਏ ਸੀ ਔਰ ਅੱਜ ਉਹਨਾਂ 'ਚੋਂ ਇੱਕ ਦੇ ਬੱਚੇ ਦੇ ਫਾਦਰ ਮੈਨੂੰ ਇਹ ਇਨਪੁਟ ਦੇ ਰਹੇ ਸੀ ਕਿ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਡਾਕਟਰ ਅੰਕਲ ਨੇ ਜਿਹੜੀ ਗੱਲ ਕਹੀ, ਹਾਲਾਂ ਦੂਸਰੇ ਸਾਰੇ ਦੂਸਰੀ ਤਰ੍ਹਾਂ ਸੋਚਦੇ ਨੇ, ਜੋ ਚੱਲ ਰਿਹਾ ਖੌਫ ਪੈਦਾ ਕੀਤਾ ਤੇ ਉਹਨਾਂ ਨੇ ਕਿਹਾ ਨਹੀਂ ਉਹ ਜ਼ਿਆਦਾ ਅਪੀਲਿੰਗ ਲੱਗਾ। ਦੇਖੋ ਇਹ ਠੀਕ ਹੈ ਵੀ ਪ੍ਰੋਪੇਗੈਂਡਾ ਇੱਕ ਵਾਰ ਤਾਂ 4 ਚਫੇਰੇ ਜਿਹੜਾ ਉਹ ਬੱਦਲ ਆ ਕੇ ਝੂਠੀ ਬਰਸ ਵੀ ਜਾਂਦੇ ਨੇ, ਲੇਕਿਨ ਗੱਲ ਤਾਂ ਅਲਟੀਮੇਟਲੀ ਜਿਹੜਾ ਪ੍ਰੋਪੇਗੈਂਡਾ ਹੈ ਉਹ ਪ੍ਰੋਪੇਗੈਂਡਾ ਹੀ ਹੁੰਦਾ। ਜੇ ਤੁਸੀਂ ਉਸ ਦੇ ਵਿੱਚ ਇੱਕ ਸੂਈ ਵੀ ਮਾਰ ਦਿਓ ਤੇ ਉਹ ਜਿਹੜਾ ਬੈਲੂਨ ਬਣਾਇਆ ਹੁੰਦਾ ਪ੍ਰੋਪੇਗੈਂਡੇ ਦਾ ਉਹਦੀ ਹਵਾ ਨਿਕਲ ਜਾਂਦੀ ਹੈ। ਸੋ ਵੀਰ ਜਸਦੀਪ ਸਿੰਘ ਜਿਹੜੇ ਨਿਊ ਜਰਸੀ ਤੋਂ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ, ਇਹ ਵੀ ਉਹਨਾਂ ਯੰਗਸਟਰਸ ਦੀ ਲਿਸਟ 'ਚੋਂ ਨੇ ਜਿਨ੍ਹਾਂ ਨੂੰ ਸਾਡਾ ਅਫਗਾਨਿਸਤਾਨ ਦੇ ਉੱਤੇ ਤਜ਼ੀਆ ਔਰ ਜਿਹੜੀ ਇਸ ਦੇ ਵਿੱਚ ਸਿੱਖ ਨੁਕਤਾ ਨਿਗਾਹ ਕੀ ਹੈ ਔਰ ਕਿਵੇਂ ਇਹ ਸਾਡੇ ਸਿੱਖ ਨੁਕਤਾ ਨਿਗਾਹ ਤੋਂ ਆਉਣ ਵਾਲੇ ਦਿਨਾਂ 'ਚ ਇਹ ਡਿਵੈਲਪਮੈਂਟ ਕਿੰਨੀ ਅਹਿਮ ਹੈ, ਇਹ ਸਾਰਾ ਉਹਨਾਂ ਨੂੰ ਪਸੰਦ ਆਇਆ। ਸੋ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਔਰ ਅਸੀਂ ਇਹ ਜ਼ੋਰਦਾਰ ਗੁਜ਼ਾਰਿਸ਼ ਵੀ ਕਰਾਂਗੇ ਕਿ ਜੇ ਅਸੀਂ ਸਮਝਦੇ ਹਾਂ ਕਿ ਸੱਚ, ਹੱਕ, ਇਨਸਾਫ ਦੀ ਆਵਾਜ਼ ਜਾਰੀ ਰਹਿਣੀ ਚਾਹੀਦੀ ਹੈ ਤੇ ਫਿਰ ਗੱਲਾਂ ਸਿਰਫ ਹਵਾ ਦੇ ਵਿੱਚ ਨਹੀਂ ਹੁੰਦੀਆਂ। ਉਸ ਦੇ ਲਈ
ਤੁਹਾਨੂੰ ਐਫਰਟ ਵੀ ਕਰਨਾ ਪੈਂਦਾ ਹੈ, ਔਰ ਜਿਹੜੇ ਵੀ ਅਫੋਰਡ ਕਰ ਸਕਦੇ ਨੇ ਸਾਡੇ ਵੀਰ ਭੈਣਾਂ ਉਹ ਸਾਡੇ ਆਪਣੇ ਨੇ ਜਾਂ ਜਿਹੜੇ ਹਮਦਰਦੀ ਰੱਖਣ ਵਾਲੇ ਨੇ, ਉਹਨਾਂ ਸਾਰਿਆਂ ਨੂੰ ਹੀ ਅਸੀਂ ਇਹ ਅਪੀਲ ਕਰਦੇ ਹਾਂ ਕਿ ਇੱਕ ਦਿਨ ਦਾ ਪ੍ਰੋਗਰਾਮ ਸਪਾਂਸਰ ਕਰਨ ਤੋਂ ਬਾਅਦ ਸਾਲ ਤੁਹਾਨੂੰ ਦੁਬਾਰਾ ਫਿਰ ਲੋੜ ਨਹੀਂ ਪਏਗੀ। ਅਸੀਂ ਸਮਝਦੇ ਹਾਂ ਵੀ ਇੰਨੇ ਸਾਡੇ ਕੋਲ ਵੈਲ ਵਿਸ਼ਰ ਹੋਣੇ ਚਾਹੀਦੇ ਨੇ ਸਾਰੇ ਪੀਰੀਅਡ ਤੋਂ ਬਾਅਦ। ਅਦਰਵਾਈਜ਼ ਤਾਂ ਫਿਰ ਜੇ ਸਾਨੂੰ ਇਹ ਵੀ ਲੱਗਿਆ ਕਿ ਵੀ ਨਹੀਂ ਨੇ, ਫਿਰ ਤਾਂ ਸਾਨੂੰ ਇਹਨੂੰ ਇਸ ਸਾਰੇ ਨੂੰ ਜਾਰੀ ਰੱਖਣ ਦਾ ਵੀ ਕੋਈ ਲਾਭ ਨਹੀਂ ਹੈ, ਕਿਉਂਕਿ ਜੇ ਅਸੀਂ 200-250 ਬੰਦਾ ਵੀ ਨਹੀਂ ਨਿਕਲਦਾ ਨਿੱਤਰ ਕੇ ਕਿ ਇਹ ਇੱਕ ਯੂਜ਼ਫੁਲ ਪਾਰਟ ਹੈ, ਤਾਂ ਫਿਰ ਮੇਰਾ ਖਿਆਲ ਹੈ ਕਿ ਵੀ ਸਾਡਾ ਜਿਹੜਾ ਉਹ ਬਣਦਾ ਵੀ ਨਹੀਂ ਹੈ ਇਸ ਫੀਲਡ 'ਚ ਰਹਿਣ। ਸੋ ਅਜੇ ਤੱਕ ਤਾਂ ਅਸੀਂ ਉਸ ਸਾਨੂੰ ਜਿਹੜਾ ਉਹ ਥਾਪੜਾ ਵੀ ਹੈ ਬਹੁਤ ਸਾਰਿਆਂ ਦਾ, ਔਰ ਅਸੀਂ ਹੋਪ ਵੀ ਕਰ ਰਹੇ। ਸੋ ਅਸੀਂ ਇਹੀ ਅਪੀਲ ਕਰਦੇ। ਗੱਲ ਕਾਬਲ ਇਸ ਵੇਲੇ, ਕਿਉਂਕਿ ਅੱਜ ਤੋਂ 2-3 ਦਿਨ ਪਹਿਲਾਂ ਜਿਹੜੀਆਂ ਪਿਕਚਰਸ ਵੀ ਆਈਆਂ ਔਰ ਜਿਹੜੀ ਇੱਕ ਹਫੜਾ ਦਫੜੀ ਕਾਬਲ 에ਅਰਪੋਰਟ ਦੇ ਉੱਤੇ ਦੇਖਣ 'ਚ ਆਈ, ਜਿਹਦੇ 'ਚ ਇਹ ਆਇਆ ਕਿ ਕਿਵੇਂ ਉਸ ਜਹਾਜ਼ ਤੋਂ ਉੱਤੋਂ ਵੀ ਡਿੱਗ ਕੇ ਜਿਹੜੀਆਂ 3-4 ਮੌਤਾਂ ਹੋਈਆਂ, ਉਹਨਾਂ 'ਚ ਆਇਆ ਕਿ ਇੱਕ ਜਿਹੜਾ ਉਹ ਫੁੱਟਬਾਲ ਪਲੇਅਰ ਸੀ ਯੰਗ ਟੀਮ ਦਾ ਅਫਗਾਨਿਸਤਾਨ ਦਾ। ਫਿਰ ਇਹ ਵੀ ਜਿਹੜਾ ਦੇਖਣ 'ਚ ਆਇਆ ਕਿ ਕਿਵੇਂ ਜਿਹੜੇ ਲੋਕ ਰਸ਼ ਕਰ ਰਹੇ ਨੇ ਕਾਬਲ 에ਅਰਪੋਰਟ ਵੱਲ, ਉਹਨਾਂ ਦੇ ਕੋਲ ਵੀ ਕੋਈ ਜਿਹਨਾਂ ਕੋਲ ਡਾਕੂਮੈਂਟ ਨਹੀਂ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਕਿਉਂਕਿ ਇਹ ਸਾਰਾ ਮੇਰਾ ਖਿਆਲ ਹੈ ਵੀ ਜਦੋਂ ਅਮਰੀਕਾ ਨੇ ਜਾਂ ਉਹਨਾਂ ਦੀਆਂ ਏਜੰਸੀਆਂ ਨੇ 90 ਦਿਨ ਦੀ ਡੈਡਲਾਈਨ ਦਿੱਤੀ ਸੀ ਜਾਂ ਪ੍ਰੈਡਿਕਸ਼ਨ ਦਿੱਤੀ ਸੀ ਕਿ ਹੋਏਗਾ, ਉਹ ਸਮਝਦੇ ਸੀ ਵੀ 3 ਮਹੀਨੇ ਦਾ ਪੀਰੀਅਡ ਕਾਫੀ ਟਾਈਮ ਹੋਏਗਾ, ਜਿਹਦੇ 'ਚ ਕਿ ਜਿਹੜੇ 15-20 ਹਜ਼ਾਰ ਅਮਰੀਕਨ ਸਿਟੀਜ਼ਨ ਨੇ, ਜਿਹੜੇ ਰੀਅਲ ਸਿਟੀਜ਼ਨ ਨੇ, ਔਰ ਜਿਹੜਾ 65-70 ਹਜ਼ਾਰ ਬੰਦਾ ਇਹਨਾਂ ਨੇ ਓਵਰਆਲ ਜਿਹੜੇ 20 ਸਾਲ 'ਚ ਇਹਨਾਂ ਲਈ ਕੰਮ ਕਰਦੇ ਰਹੇ, ਇਹਨਾਂ ਦੇ ਇੰਟਰਪ੍ਰੇਟਰ, ਟਰਾਂਸਲੇਟਰ, ਮੁਖਬਰ, ਜੋ ਵੀ ਉਹਨਾਂ ਨੂੰ ਕਹੋ, ਇਹਨਾਂ ਦੇ ਹੈਲਪਰ, ਉਹਨਾਂ ਨੂੰ ਵੀ ਇਹਨਾਂ ਨੇ ਇੱਕ ਸਕੀਮ ਦੇ ਤਹਿਤ ਜਿਹੜਾ ਉਹਨਾਂ 'ਚੋਂ ਬਹੁਤ ਸਾਰਿਆਂ ਨੂੰ ਸਕਰੀਨ ਕੀਤਾ ਹੋਇਆ ਹੈ, ਔਰ ਉਹਨੂੰ ਲੱਗਦਾ ਸੀ ਬਾਕੀਆਂ ਨੂੰ ਕਰਕੇ। ਸੋ ਇਹ ਗਿਣਤੀ 1 ਲੱਖ ਦੇ ਨੇੜੇ ਤੇੜੇ ਪਹੁੰਚ ਜਾਂਦੀ ਹੈ। ਔਰ ਜਿਸ ਤੇਜ਼ੀ ਨਾਲ ਵਿਦ ਦਾ ਲਾਈਟਨਿੰਗ ਸਟ੍ਰਾਈਕ ਤਾਲਿਬਾਨ ਨੇ ਆ ਕੇ ਇਹਨਾਂ ਦੀ ਅਜੇ ਪ੍ਰੈਡਿਕਸ਼ਨ ਦੀ ਰਿਪੋਰਟ ਆਈ ਔਰ 4 ਦਿਨ ਬਾਅਦ ਉਹ ਕਾਬਲ 'ਚ ਬੈਠੇ ਸੀ ਔਰ ਫਾਲ ਆਫ ਕਾਬਲ ਹੋਇਆ, ਉਸ ਨੇ ਇੱਕ ਘਬਰਾਹਟ ਵੀ ਪੈਦਾ ਕੀਤੀ। ਪਰ ਹੁਣ ਦੋਨੋਂ ਪਾਸਿਓਂ, ਔਰ ਇਹ ਗੱਲ ਦੇਖਣ ਵਾਲੀ ਹੈ ਕਿ ਵੀ ਅਜੇ ਤੱਕ ਤਾਲਿਬਾਨ ਨੇ ਨਾ ਸਿਰਫ ਜਿਵੇਂ ਉਹਨਾਂ ਨੇ ਆਮ ਮੁਆਫੀ ਦਾ ਐਲਾਨ ਕੀਤਾ, ਕਿਉਂਕਿ ਇੱਕ ਸੀ ਕਿ ਜਦੋਂ ਕਾਬਲ 'ਚ ਆਏ ਫਿਰ ਤਾਂ ਥਾਂ-ਥਾਂ ਤੇ ਲਾਸ਼ਾਂ ਲਟਕ ਰਹੀਆਂ ਹੋਣਗੀਆਂ, ਗਾਟੇ ਲੱਤ ਰਹੇ ਹੋਣਗੇ ਰਿਵੈਂਜ ਦੇ ਥੱਲੇ, ਔਰ ਸਕੂਲ ਬੰਦ ਹੋ ਜਾਣਗੇ, ਔਰਤਾਂ ਜਿਹੜੀਆਂ ਨੇ ਉਹ ਸਾਰੀਆਂ ਬੁਰਕਿਆਂ 'ਚ ਆ ਜਾਣਗੀਆਂ, ਔਰ ਦੂਜਾ ਲੇਕਿਨ ਉਹਨਾਂ ਨੇ ਬੜਾ ਗ੍ਰੇਸਫੁਲੀ ਹੈਂਡਲ ਕੀਤਾ ਆਮ ਮੁਆਫੀ ਦਾ ਜਿਹੜਾ ਪਾਰਟ ਸੀ। ਔਰ ਉਸ ਤੋਂ ਇਲਾਵਾ ਵੀ ਉਹਨਾਂ ਨੇ ਇਹ ਗੱਲ, ਹਾਲਾਂ ਅੱਜ ਉਹਨਾਂ ਨੇ ਆਫੀਸ਼ੀਅਲੀ ਆਪਣਾ ਜਿਹੜਾ ਇਹ ਅਫਗਾਨਿਸਤਾਨ ਨੂੰ ਜਿਹੜਾ ਐਮੀਰੇਟ, ਔਰ ਜ਼ਾਹਰ ਹੈ ਪਹਿਲਾਂ ਇਸਲਾਮਿਕ ਰਿਪਬਲਿਕ ਆਫ ਅਫਗਾਨਿਸਤਾਨ ਹੈ, ਹੁਣ ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ। ਸੋ ਜ਼ਾਹਰ ਹੈ ਕਿ ਜਿਹੜਾ ਉਹਨਾਂ ਦੀ ਖਲੀਫਾ ਸਿਸਟਮ ਜਾਂ ਅਮੀਰ ਸਿਸਟਮ, ਅਮੀਰੁਲ ਮੋਮਨੀਨ ਦੇ ਥੱਲੇ ਉਹ ਕੀ ਐਸਟੈਬਲਿਸ਼ ਕਰਨਗੇ। ਲੇਕਿਨ ਇੱਕ ਪਾਰਟ ਉਹਨਾਂ ਨੇ ਇਹ ਜਿਹੜਾ ਐਸ਼ੋਰੈਂਸ ਸੀ ਉਹ ਬੀਬੀਆਂ ਦੇ ਹੱਕਾਂ ਦੇ ਹਵਾਲੇ ਨਾਲ ਹੋਏ, ਮਾਈਨੋਰਿਟੀਜ਼ ਦੇ ਹਵਾਲੇ ਨਾਲ ਹੋਏ, ਔਰ ਦੂਸਰੇ ਉਹ ਅਸੀਂ ਆਲਰੇਡੀ ਜ਼ਿਕਰ ਕੀਤਾ, ਉਹਨੂੰ ਮੈਂ ਬਾਰ-ਬਾਰ ਰਿਪੀਟ ਨਹੀਂ ਕਰਾਂਗਾ। ਔਰ ਇਹ ਆਸ ਕੀਤੀ ਜਾਂਦੀ ਸੀ ਕਿ ਜੇ ਉਹਨਾਂ ਨੇ ਘੱਟੋ ਘੱਟ ਇਸ ਤੋਂ ਬਹੁਤ ਸਾਰਿਆਂ ਨੇ ਇਨਕਲੂਡਿੰਗ ਈਵਨ UK ਦੇ ਪ੍ਰਾਈਮ ਮਿਨਿਸਟਰ ਨੇ ਵੀ ਔਰ ਦੂਸਰਿਆਂ ਨੇ ਵੀ ਕਿਹਾ ਕਿ ਇਟ ਸੀਮਸ ਕਿ ਇਹ ਜਿਹੜੇ ਤਾਲਿਬਾਨ ਨੇ ਇਹ ਉਸ ਕਿਸਮ ਦੀ ਉਹਨਾਂ ਦੀ ਸੋਚ ਨਹੀਂ ਹੈ ਜਿਹੜੀ 1996 'ਚ ਸੀ, ਜਦੋਂ ਕਿ ਪਹਿਲੇ ਤਾਲਿਬਾਨ ਉਹਨਾਂ ਦਾ ਲਗਭਗ 5 ਸਾਲ ਦਾ ਰੂਲ ਰਿਹਾ। ਔਰ ਜੇ ਸੱਚਮੁੱਚ ਤਾਲਿਬਾਨ ਨੇ ਇਸ ਲਾਈਨ ਦੇ ਉੱਤੇ ਜਿਹੜਾ ਐਕਟ ਕਰਨਾ ਸ਼ੁਰੂ ਕੀਤਾ, ਸੋ ਚਾਹੀਦਾ ਤਾਂ ਇਹ ਸੀ ਕਿ ਵਰਲਡ ਕਮਿਊਨਿਟੀ, ਜਿਹਦੇ 'ਚ IMF, ਵਰਲਡ ਬੈਂਕ ਜ਼ਾਹਰ ਹੈ, ਅਮਰੀਕਾ, UK ਔਰ ਬਾਕੀ ਯੂਰਪੀਅਨ ਪਾਰਲੀਮੈਂਟ ਔਰ ਬਾਕੀ ਜਿਹੜੀਆਂ ਇੰਸਟੀਟਿਊਸ਼ਨਸ ਨੇ, ਉਹ ਵੀ ਲਚਕ ਦਿਖਾਉਂਦੀਆਂ। ਬੇਸ਼ੱਕ ਉਹਨਾਂ ਦਾ ਫੀਅਰ ਪਹਿਲੀ ਸਟੇਜ ਤੇ ਤਾਂ ਜਾਇਜ਼ ਸੀ, ਪਰ ਜਦੋਂ ਜੋ ਕੁਝ ਕਾਬਲ ਦੇ ਵਿੱਚ ਪਿਛਲੇ 3-4 ਦਿਨ 'ਚ ਹੁੰਦਾ ਹੈ, ਉਸ ਤੋਂ ਬਾਅਦ ਤਾਂ ਉਹਨਾਂ ਨੂੰ ਹੋਰ ਠੀਕ ਰੱਖਣ ਦੇ ਲਈ ਕਿ ਭਾਈ ਉਹਨਾਂ ਨੂੰ ਲੱਗੇ ਕਿ ਇੰਟਰਨੈਸ਼ਨਲ ਕਮਿਊਨਿਟੀ ਜਿੱਥੇ ਵਾਚ ਕਰ ਰਹੀ ਹੈ ਉੱਥੇ ਸਿਰਫ ਡੰਡਾ ਹੀ ਨਹੀਂ ਹੱਥ ਫੜਿਆ ਹੋਇਆ, ਉਹਨਾਂ ਨੂੰ ਐਕਸਟਰਾ ਸਗੋਂ ਇਮਦਾਦ ਦਿੰਦੇ। ਪਰ ਜਿਹੜੀ ਆਲਰੇਡੀ ਪ੍ਰੋਮਿਸਡ ਸੀ ਫਾਈਨੈਂਸ਼ੀਅਲ, ਉਹ IMF ਦੀ ਔਰ ਅਮਰੀਕਾ ਦੀ ਜਿਹੜੀ ਅਗਸਤ ਮਹੀਨੇ ਦੇ ਵਿੱਚ ਡੇਟਾ ਨੇ, ਇੱਕ 15 ਤਰੀਕ ਨੂੰ
ਜਿਹੜੀ ਹੈ ਇੰਬਰਸ ਉਹਨੂੰ ਵੰਡਿਆ ਜਾਣਾ ਸੀ 27 ਅਗਸਤ ਨੂੰ, ਹੁਣ ਉਸ ਦੇ ਉੱਤੇ ਵੀ ਜਿਹੜੀ ਹੈ ਰੋਕ ਲਾ ਦਿੱਤੀ ਹੈ। ਲੇਕਿਨ ਉਸ ਤੋਂ ਪਹਿਲਾਂ ਚੱਲ ਉੱਥੇ ਕੀ ਰਿਹਾ, ਇੱਕ ਪਾਰਟ ਤਾਂ ਇਹ ਹੈ ਕਿ ਇਕਨੋਮਿਕਲ ਉਹਨਾਂ ਨੇ ਉਹਨਾਂ ਨੂੰ ਸਕਵੀਜ਼ ਕਰ ਦਿੱਤਾ ਹੈ, ਜਿਹੜਾ ਉਹਨਾਂ ਨੂੰ ਪੁਸ਼ ਕਰ ਸਕਦਾ ਹਾਰਡ ਲਾਈਨ ਵੱਲ। ਦੂਸਰਾ ਪ੍ਰੋਪੇਗੈਂਡਾ, ਇੱਕ ਪ੍ਰੋਪੇਗੈਂਡਾ ਤਾਂ ਆਲਰੇਡੀ ਜਿਵੇਂ ਭਾਰਤ ਜਾਂ ਦੂਜੇ ਔਰ ਅਸੀਂ ਜਿਹੜੀ ਸਾਡੀ ਇੱਕ ਸੋਸ਼ਲ ਮੀਡੀਆ ਟੀਮ ਜਿਹੜੀ ਨਵੀਂ ਕੰਸਟੀਟਿਊਟ ਹੋਈ ਸੀ, ਉਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ, ਕਿਉਂਕਿ ਉਹਨਾਂ ਨੂੰ ਵੀ ਜਿਹੜੀ ਉਹਨਾਂ ਦੀ ਅੱਗੋਂ ਪੇਰੈਂਟ ਕੰਪਨੀ ਸੀ, ਉਹਨਾਂ ਨੇ ਕਿਹਾ ਵੀ ਇਹ ਕੀ ਹੋ ਰਿਹਾ, ਕਿਉਂਕਿ ਹੁਣ ਜਿਹੜਾ ਭਾਰਤ ਦੇ ਵਿੱਚ ਚਾਰ ਚਫੇਰੇ ਮੀਡੀਆ, ਪ੍ਰਿੰਟ ਮੀਡੀਆ, ਈਵਨ ਮੈਂ ਇਹ ਦੇਖਦਾ ਕਿ ਜਿਹੜੇ ਇੰਡੀਵਿਜੂਅਲ ਯੂਟਿਊਬਰ ਨੇ ਜਿਨ੍ਹਾਂ ਨੂੰ ਦੇ ਉੱਤੇ ਕੋਈ ਡੰਡਾ ਨਹੀਂ ਰੱਖਿਆ ਹੋਇਆ ਕਿਸੇ ਨੇ, ਉਹ ਵੀ ਉਹੀ ਜਿਹੜਾ ਨੈਰੇਟਿਵ ਦੇ ਰਹੇ ਨੇ ਜੋ ਕਿ ਨੈਗੇਟਿਵਿਟੀ ਦਾ ਟੋਟਲ ਉਹਨਾਂ ਨੂੰ ਇਵੇਂ ਲੱਗ ਰਿਹਾ ਕਿ ਵੀ ਜਿਵੇਂ ਤਾਲਿਬਾਨ ਬਿਲਕੁਲ ਕੋਈ ਲੁੱਚੇ ਬਦਮਾਸ਼ ਉਹਨਾਂ ਨੇ ਆ ਕੇ ਕਰ ਲਿਆ ਔਰ ਅਫਗਾਨਿਸਤਾਨ ਬੜਾ ਪੀਸਫੁਲ ਸੀ ਔਰ ਸਾਰਾ ਜਿਹੜਾ ਹੁਣ ਉਜੜ ਗਿਆ ਇਹ ਉਹ। ਹਾਲਾਂਕਿ ਗਰਾਊਂਡ ਰਿਐਲਿਟੀ ਆਲਟੂਗੈਦਰ ਡਿਫਰੈਂਟ ਹੈ ਔਰ ਉਸ ਲੈਵਲ ਦੇ ਉੱਤੇ ਜਿਵੇਂ ਪਾਕਿਸਤਾਨ ਦੇ ਨਾਲ ਜੇ ਉਹਨਾਂ ਦੀਆਂ ਦੋ ਵੱਡੇ ਬਾਰਡਰ ਨੇ, ਉਹਨਾਂ ਦੇ ਵਿੱਚ ਤੁਰਖਾਮ ਹੈ ਔਰ ਚਮਨ ਹੈ, ਤੁਰਖਾਮ ਤੋਂ ਜਿਹੜਾ ਆਲਮੋਸਟ 85% ਟ੍ਰੇਡ ਹੁੰਦੀ, ਉਹ ਤਾਂ ਵੱਧ ਗਈ ਹੈ। ਕੋਈ ਰਿਫਿਊਜੀ ਜਿਹੜੇ ਨੇ ਹੁਣ ਜਦੋਂ ਜੇ ਇਨਸਟੇਬਿਲਿਟੀ ਹੁੰਦੀ ਹੈ ਤਾਂ ਪਹਿਲਾ ਪਾਰਟ ਤਾਂ ਹੁੰਦਾ ਵੀ ਉੱਥੋਂ ਲੋਕ ਦੌੜਦੇ ਨੇ ਔਰ ਇਹ ਜਹਾਜ਼ਾਂ ਵਾਲੇ ਤਾਂ ਡਿਪਲੋਮੈਟ ਤਾਂ ਦੂਸਰੇ ਹੀ ਨੇ ਜਿਹੜੇ ਅਫੋਰਡ ਕਰ ਸਕਦੇ ਨੇ, ਜਿਨ੍ਹਾਂ ਕੋਲ ਡਾਕੂਮੈਂਟ ਨੇ, ਕਲੀਅਰੈਂਸ ਹੈ, ਇਹਨਾਂ ਨੇ ਦਿੱਤਾ ਹੋਇਆ। ਕਾਮਨ ਬੰਦਾ ਜਿਹਨੂੰ ਗਰੀਬ ਜਾਂ ਆਮ ਲੋਕ ਉਹ ਤਾਂ ਬਾਈ ਰੋਡ ਹੀ ਜਾਂਦੇ ਨੇ। ਸੋ ਬਿਲਕੁਲ ਦੋਨੋਂ ਬਾਰਡਰਸ ਦੇ ਉੱਤੇ ਉਹ ਚਮਨ ਵੀ ਤੁਰਖਾਮ ਵੀ ਆਮ ਵਾਂਗ 8-10 ਘੰਟੇ ਉੱਥੇ ਰਿਹਾ ਬੰਦ, ਜਦੋਂ ਕਿ ਕਾਬਲ ਲੈਂਡ ਤੋਂ ਬਾਅਦ ਨਾਰਮਲ ਵਾਂਗ ਹੈ ਔਰ ਰਾਦਰ ਜ਼ਿਆਦਾ ਟ੍ਰੇਡ ਹੋ ਰਹੀ ਹੈ। ਸੋ ਗਰਾਊਂਡ ਦੇ ਉੱਤੇ ਗੱਲ ਹੋ ਰਿਹਾ, ਪਰ ਹੁਣ ਇਹਨਾਂ ਨੇ ਜਿਸ ਕਿਸਮ ਦਾ ਨੈਗੇਟਿਵ ਪ੍ਰੋਪੇਗੈਂਡਾ ਕਰਨ ਲਈ ਇੱਕ ਹੋਰ ਲੱਭ ਲਿਆ। ਹੁਣ ਅਫਗਾਨਿਸਤਾਨ ਇੰਡੀਪੈਂਡੈਂਸ ਡੇ ਦੀ ਗੱਲ ਹੋ ਰਹੀ ਹੈ, ਜਦੋਂ ਪਹਿਲਾਂ ਮੈਂ ਵੀ ਦੇਖਿਆ ਇੰਡੀਪੈਂਡੈਂਸ ਡੇ, ਮੈਂ ਕਿਹਾ ਪਤਾ ਨਹੀਂ ਇਹਨਾਂ ਦੀ ਤਾਂ ਕਹਾਣੀ ਵਿਚਾਰੇ ਤਾਂ ਇੱਕ ਸਦੀ ਤੋਂ ਜ਼ਿਆਦਾ ਤੋਂ ਲੜਦੇ ਹੀ ਨੇ ਵੀ ਕਿਹੜੀ ਆਜ਼ਾਦੀ ਨੂੰ ਇਹ ਸੈਲੀਬ੍ਰੇਟ ਕਰ ਰਹੇ ਨੇ। ਫਿਰ ਇਹ ਸਾਹਮਣੇ ਆਇਆ ਜੀ ਕਿ ਵੀ 102 ਸਾਲ ਪਹਿਲਾਂ ਇਹਨਾਂ ਦਿਨਾਂ 'ਚ ਹੀ ਜਦੋਂ ਅਸੀਂ ਇਹ ਅਗਸਤ ਦੀ ਗੱਲ ਕਰ ਰਹੇ 1919 ਦੇ ਵਿੱਚ, ਜਦੋਂ ਕਿ 4th ਬੈਟਲ ਹੋ ਚੁੱਕੀ ਸੀ ਅੰਗਰੇਜ਼ਾਂ ਔਰ ਉਹਨਾਂ ਅਫਗਾਨਾਂ ਦੀ, ਸੋ ਬ੍ਰਿਟਿਸ਼ ਨੇ ਉਹਨਾਂ ਦੇ ਨਾਲ ਸਮਝੌਤਾ ਕੀਤਾ ਔਰ ਉਸ ਕਿਉਂਕਿ ਡਿਊਰੈਂਟ ਲਾਈਨ ਤਾਂ ਪਹਿਲਾਂ ਹੀ 1893 ਚ ਉਹਨਾਂ ਨੇ ਡਰਾ ਕਰ ਲਈ ਸੀ। ਸੋ ਬਾਰਡਰ ਔਰ ਉਹ ਵੀ ਉਹਨਾਂ ਹਾਲਾਤਾਂ 'ਚ ਕੀਤੀ ਜਦੋਂ ਕਿ ਬ੍ਰਿਟਿਸ਼ ਦਾ ਕੰਟਰੋਲ ਸੀ ਵਨ ਸਾਈਡਡ। ਪਰ ਜਿਹੜਾ 1919 ਜਿਹਦੀ 102 ਸਾਲਾ ਯਾਦ ਮਨਾਈ ਜਾ ਰਹੀ ਹੈ ਕੀਤਾ ਗਿਆ, ਉਹਦੇ 'ਚ ਵੀ ਉਸਦਾ ਹਿੱਸਾ ਸੀ ਉਸ ਟ੍ਰੀਟੀ ਦਾ ਕਿ ਅਫਗਾਨਿਸਤਾਨ ਦੀ ਫੋਰਨ ਪਾਲਿਸੀ ਜਿਹੜੀ ਹੈ ਉਹ ਔਰ ਡਿਪਲੋਮੈਟਿਕ ਜਿਹੜਾ ਸਾਰਾ ਉਹ ਬ੍ਰਿਟਿਸ਼ ਹੀ ਹੈਂਡਲ ਕਰਨਗੇ। ਸੋ ਉਦੋਂ ਹੀ ਜਿਹੜਾ ਇਸ ਦਿਨ ਨੂੰ ਮਨਾਇਆ ਜਾਂਦਾ, ਉਹ ਬਾਕੀ ਵੀ ਸਕਸੈਸਿਵ ਹਕੂਮਤਾਂ ਨੇ ਜਾਰੀ ਰੱਖਿਆ। ਉਹਨਾਂ ਦੇ ਵਿੱਚ ਕਦੇ ਜ਼ਾਹਿਰ ਸ਼ਾਹ ਆ ਗਿਆ, ਕਦੇ ਸੋਵੀਅਤ ਆ ਗਏ, ਨਜ਼ੀਬੁੱਲਾ ਆ ਗਿਆ, ਫਿਰ ਹਾਮਦ ਕਰਜ਼ਾਈ ਆ ਗਿਆ, ਫਿਰ ਅਸ਼ਰਫ ਗਨੀ ਆ ਗਿਆ। ਜੇ ਇਹ ਕਰੰਟ ਦੌਰ ਦੇ ਦੇਖੀਏ ਤੇ ਝੰਡੇ ਤਾਂ ਮੈਂ ਕਿਹਾ ਸੀ ਵੀ ਦਰਜਨਵਾਰ ਬਦਲੇ ਹੋਣੇ ਨੇ। ਹੁਣ ਇੱਕ ਜਿਹੜਾ ਇਹਨਾਂ ਨੂੰ ਬਹਾਨਾ ਮਿਲਿਆ ਕਿ ਵੀ ਅਜੇ ਕੋਈ ਤਾਲਿਬਾਨ ਨੇ ਇਹ ਡਿਕਲੇਅਰ ਨਹੀਂ ਕੀਤਾ ਹੈ ਕਿ ਉਹਨਾਂ ਦਾ ਚਿੱਟਾ ਝੰਡਾ ਜਿਹੜਾ ਹੈ ਜਿਸ ਦੇ ਉੱਤੇ ਕਲਮਾ ਲਿਖਿਆ ਹੋਇਆ ਹੈ ਇਹ ਅਫਗਾਨਿਸਤਾਨ ਦਾ ਝੰਡਾ ਹੈ। ਪਰ ਜਦੋਂ ਉਹਨਾਂ ਨੇ ਲੜ ਕੇ ਮੁਲਕ ਫਤਹ ਕੀਤਾ ਤੇ ਜ਼ਾਹਰ ਹੈ ਕਿ ਜਿੱਥੇ ਜਿੱਥੇ ਉਹਨਾਂ ਨੇ ਫਤਹ ਕੀਤਾ ਆਪਣੇ ਝੰਡੇ ਹੀ ਲਾਉਣੇ ਸੀ। ਉਹਨਾਂ ਨੇ ਕਿਹਾ ਵੀ ਅਸੀਂ ਇਸ ਦੇ ਉੱਤੇ ਅੱਗੋਂ ਡਿਸਕਸ ਕਰਾਂਗੇ ਕੀ ਹੈ, ਲੇਕਿਨ ਇਹ ਬਹਾਨਾ ਬਣਾ ਕੇ ਔਰ ਜਿਹਦੇ ਵਿੱਚ ਕਿਉਂਕਿ ਜਿਸ ਅੰਦਾਜ਼ ਭਾਰਤੀ ਏਜੰਸੀਆਂ ਔਰ ਉਹਨਾਂ ਦੇ ਮੀਡੀਆ ਆਊਟਲੈਟ ਕਰ ਰਹੇ ਨੇ, ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਅਸੀਂ ਤਾਂ ਬਿਲਕੁਲ ਇਰਰੈਲੇਵੈਂਟ ਹੋ ਗਏ ਹਾਂ ਉਹ ਸਾਰੀ ਸਿਚੁਏਸ਼ਨ। ਹੁਣ ਉਹ ਇਹ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਵੇਂ ਤਾਲਿਬਾਨ ਦੇ ਆਉਣ ਦੇ ਨਾਲ ਇੱਕ ਖੌਫ ਪਸਰ ਗਿਆ, ਲੋਕ ਪ੍ਰੋਟੈਸਟ ਦੇ ਲਈ ਬਾਹਰ ਨਿਕਲ ਰਹੇ ਨੇ। ਹਾਲਾਂ ਪਹਿਲਾਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਜਲਾਲਾਬਾਦ ਦੇ ਵਿੱਚ ਔਰ ਇੱਕ ਦੋ ਖੋਸਟ ਔਰ ਦੂਸਰੇ ਥਾਵਾਂ ਦੇ ਉੱਤੇ ਹੋਇਆ। ਹੁਣ ਇਹਨੂੰ ਇੱਕ ਵੱਡੀ ਖਬਰ ਬਣਾਇਆ ਹੋਇਆ ਕਿ ਅਫਗਾਨ ਪ੍ਰੋਟੈਸਟ ਸਪਰੈਡ ਇਨ ਅਰਲੀ ਚੈਲੰਜ ਟੂ ਤਾਲਿਬਾਨ। ਹੁਣ ਹਾਲਾਂਕਿ ਇਹ ਪ੍ਰੋਟੈਸਟ ਨਹੀਂ ਨੇ ਬਹੁਤ ਸਾਰੀਆਂ ਥਾਵਾਂ ਤੇ, ਕਿਉਂਕਿ ਉਹਨਾਂ ਦਾ ਜਿਹੜਾ ਇੰਡੀਪੈਂਡੈਂਸ ਡੇ ਜਿਹਨੂੰ ਵੀ ਉਹਨਾਂ ਨੇ 1919 ਦੇ ਨਾਲ ਜੋੜ ਕੇ 102ਵਾਂ ਇੰਡੀਪੈਂਡੈਂਸ ਡੇ ਹੈ ਕਰ ਰਹੇ ਨੇ, ਉਹਨਾਂ ਨੇ ਰੋਕਿਆ ਵੀ ਨਹੀਂ ਤਾਲਿਬਾਨ ਨੇ, ਕਿਉਂਕਿ ਉਹਨਾਂ ਨੇ ਕਿਹੜਾ ਕਿਹਾ ਵੀ ਇਹ ਜਿਹੜਾ ਜੇ ਅਸੀਂ ਕੋਈ ਨਵਾਂ ਇੰਡੀਪੈਂਡੈਂਸ ਡੇ ਰੱਖਿਆ। ਹੋ ਸਕਦਾ ਤਾਲਿਬਾਨ 15 ਅਗਸਤ ਨੂੰ ਰੱਖਣ ਜਦੋਂ ਕਾਬਲ ਲਿਬਰੇਟ ਕਰਵਾਇਆ, ਜਾਂ ਹੋ ਸਕਦਾ ਜਦੋਂ ਸੋਵੀਅਤ ਯੂਨੀਅਨ ਤੋਂ ਕਿੰਨੀ ਵਾਰੀ ਤਾਂ ਉਹਨਾਂ ਤੇ ਕਬਜ਼ੇ ਹੋਏ ਨੇ ਕਿੰਨੀ ਵਾਰੀ, ਲੇਕਿਨ ਅਫਗਾਨ ਪ੍ਰੋਟੈਸਟ ਸਪਰੈਡ ਇਨ ਅਰਲੀ ਚੈਲੰਜ ਟੂ ਤਾਲਿਬਾਨ। ਇਹ ਰਾਇਟਰ
ਹੁਣ ਇੰਡੀਅਨ ਏਜੰਸੀਜ਼ ਕੀ ਕਰਦੀਆਂ, ਉਹਨਾਂ ਦੇ ਤਾਂ ਪੀਟੀਆਈ, ਯੂਐਨਆਈ, ਏਐਨਆਈ ਉਹ ਸਮਝ ਆ ਸਕਦੀ ਹੈ। ਜਦੋਂ ਰਾਇਟਰ, ਏਐਫਪੀ ਜਾਂ ਐਸੋਸੀਏਟਿਡ ਪ੍ਰੈਸ, ਇਹ ਜਿਨ੍ਹਾਂ ਦੇ ਨੇ ਅੱਗੋਂ ਜਿਨ੍ਹਾਂ ਦੀ ਸਟੋਰੀਜ਼ ਹੰਡਰਡਸ ਆਫ ਆਊਟਲੈਟਸ ਨੇ ਛਾਪਣੀਆਂ ਹੁੰਦੀਆਂ ਨੇ, ਫਿਰ ਇਹ ਮੈਨੂੰ ਨਜ਼ਰ ਆ ਰਿਹਾ ਕਿ ਵੀ ਇਹ ਗੱਲ ਇੰਨੀ ਸਿੱਧੀ ਨਹੀਂ ਹੈ ਕਿ ਜੀ ਇਹ ਉੱਥੋਂ ਨਿਕਲ ਆਏ ਨੇ ਔਰ ਗੱਲ ਨਾਰਮਲ ਹੋ ਗਈ ਔਰ ਉਹ ਉਹਨਾਂ ਨੂੰ ਫੰਕਸ਼ਨ ਕਰਨ ਦੇਣਗੇ। ਜੀ ਕੋਈ ਨਾ ਕੋਈ ਮਿਸਚੀਫ ਅਪ देयर ਸਲੀਵਸ ਹੈ, ਕਿਉਂਕਿ ਇੱਕ ਪਾਰਟ ਤਾਂ ਇਹ ਹੋ ਸਕਦਾ ਹੈ ਕਿ ਤਾਲਿਬਾਨ ਦੇ ਉੱਤੇ ਪ੍ਰੈਸ਼ਰ ਬਿਲਡ ਕਰਨ ਦੀ, ਪਰ ਮੈਨੂੰ ਲੱਗਦਾ ਵੀ ਇਹ ਟੂ ਫਾਰ ਜਾ ਰਹੇ ਨੇ, ਕਿਉਂਕਿ ਤਾਲਿਬਾਨ ਕੋਈ ਉਹਨਾਂ ਨੇ ਪਹਿਲਾਂ ਵੀ ਕੋਈ ਅਨਰੀਜ਼ਨੇਬਲਨੈਸ ਨਹੀਂ ਦਿਖਾਈ, ਤੇ ਦੂਸਰੀ ਗੱਲ ਵੀ ਪਹਿਲਾਂ ਕਿਹੜਾ ਤਾਲਿਬਾਨ ਏਡੇ ਇੱਕ ਇੰਟਰਨੈਸ਼ਨਲ ਕਮਿਊਨਿਟੀ ਦੀ ਪਰਵਾਹ ਕਰਨ, ਉਹਨਾਂ ਨੇ ਜੇ ਲਚਕੀਲਾਪਨ ਦਿਖਾਇਆ ਹੈ ਤੇ ਇਹ ਚਾਹੁੰਦੇ ਨੇ ਕਿ ਅਫਗਾਨਿਸਤਾਨ ਜਿਹੜਾ ਉਹ ਪੀਸਫੁਲ ਮੁਲਕ ਦੇ ਤੌਰ ਤੇ ਤਰੱਕੀ ਕਰੇ। ਖੁਦ ਡਰਾਮੇਬਾਜ਼ੀ ਅਸੀਂ ਨੇਸ਼ਨ ਬਿਲਡ ਕਰ ਰਹੇ ਹਾਂ। ਹੁਣ ਜੇ ਗੱਲ ਅਮਰੀਕਾ ਉਸੇ ਹੀ ਹਕੂਮਤ ਨੂੰ ਜਾਂ ਵੈਸਟਰਨ ਪਾਵਰਸ ਜਿਹੜੀਆਂ ਨੇ ਉਹ ਲੈਜੀਟੀਮੇਟ ਮੰਨਣਗੀਆਂ, ਜਿਹੜੀਆਂ ਕਿ ਚੋਣਾਂ ਕਰਕੇ ਆਈਆਂ ਨੇ, ਫਿਰ ਤਾਂ ਹਿਟਲਰ ਵੀ ਲੈਜੀਟੀਮੇਟ ਸੀ। ਹਿਟਲਰ ਨੇ ਕੋਈ ਕੂ ਕਰਕੇ ਤਾਂ ਪਾਵਰ ਨਹੀਂ ਸੀ ਲਈ ਜਾਂ ਲੜ ਕੇ ਤਾਂ ਪਾਵਰ ਨਹੀਂ ਸੀ ਲਈ। ਬਿਲਕੁਲ। ਫਿਰ ਅਮਰੀਕਾ ਨੂੰ ਦੇਖਣਾ ਪਏਗਾ ਕਿ ਜਿਹੜੀ ਅਮਰੀਕਾ ਦੀ ਸ਼ੁਰੂਆਤ ਹੁੰਦੀ ਹੈ 13 ਕਾਲੋਨੀਜ਼ ਵਾਲੀ, ਉਹਨਾਂ ਨੇ ਬ੍ਰਿਟਿਸ਼ ਤੋਂ ਵੋਟਾਂ ਪਾ ਕੇ ਰੈਫਰੈਂਡਮ ਕਰਾ ਕੇ ਤਾਂ ਨਹੀਂ ਸੀ ਆਜ਼ਾਦੀ ਲਈ। ਜਾਰਜ ਵਾਸ਼ਿੰਗਟਨ ਜਿਹੜਾ ਫਸਟ ਪ੍ਰੈਜ਼ੀਡੈਂਟ ਵੀ ਹੈ ਔਰ ਦੂਸਰਾ ਵੀ ਹੈ, ਲੜ ਕੇ ਹੀ ਲਈ ਸੀ। ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਅਫਗਾਨਿਸਤਾਨ ਦੇ ਲੋਕ ਪੁਸ਼ ਹੋਏ ਪਿਛਲੀ ਅੱਧੀ ਸਦੀ ਤੋਂ, ਉਹਨਾਂ ਦੇ ਵਿੱਚ ਇਸ ਪਾਰਟ ਨੂੰ ਹੁਣ ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ, ਉਹਨਾਂ ਦੇ ਨਾਲ ਬਹਿ ਕੇ ਬਰਾਬਰ ਤੇ ਤੁਹਾਡਾ ਸੈਕਟਰੀ ਆਫ ਸਟੇਟ ਔਰ ਉਹਨਾਂ ਦਾ ਜੋ ਵੀ ਪੈਰਲਲ ਅਹੁਦੇਦਾਰ ਸੀ ਉਹਨੇ ਦਸਤਖਤ ਕੀਤੇ, ਪਰ ਤੁਸੀਂ ਅੱਜ ਇਹ ਕਹੋ ਕਿ ਜੀ ਅਸੀਂ ਇਸ ਲਈ ਫੰਡ ਰੋਕ ਲਏ ਨੇ ਜਾਂ ਦੂਜੇ ਨੇ, ਕਿਉਂਕਿ ਤਾਲਿਬਾਨ ਅਮਰੀਕਾ 'ਚ ਵੀ ਅਜੇ ਐਜ਼ ਏ ਦਹਿਸ਼ਤਗਰਦ ਗਰੁੱਪ ਦੇ ਤੌਰ ਤੇ ਮੰਨਿਆ ਜਾਂਦਾ ਹੈ ਔਰ ਯੂਐਨ ਦੇ ਵਿੱਚ ਵੀ ਮੰਨਿਆ ਜਾਂਦਾ ਹੈ। ਇਹ ਤਾਂ ਜਿਹੜਾ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਕੁਛ ਨਾ ਕੁਛ ਐਸੀ ਮਿਸਚੀਫ ਆਉਣ ਵਾਲੇ ਪੀਰੀਅਡ 'ਚ ਹੈ। ਇਹ ਇਕੱਲਾ ਪ੍ਰੈਸ਼ਰ ਬਿਲਡ ਕਰਨ ਦੀ ਲਾਈਨ ਨਹੀਂ, ਔਰ ਇਹ ਜਾਣਦਿਆਂ ਹੋਇਆਂ ਤਾਲਿਬਾਨ ਦੇ ਮਿਜ਼ਾਜ ਨੂੰ ਕਿ ਇਹਨਾਂ ਨੇ ਤਾਂ ਚਾਹਿਆ ਸੀ ਕਿ ਵੀ ਉਹ ਇਸਲਾਮਿਕ ਰਿਪਬਲਿਕ ਆਫ ਅਫਗਾਨਿਸਤਾਨ ਦੇ ਥੱਲੇ ਟ੍ਰੀਟੀ ਕਰਨ ਜਾਂ ਕਿਸੇ ਹੋਰ ਦੇ, ਉਹਨਾਂ ਨੇ ਕਿਹਾ ਜੀ ਨਹੀਂ, ਅਸੀਂ ਇਸਲਾਮਿਕ ਬੇਸਡ ਸਟੇਟ ਹੀ ਬਣਾਣੀ ਹੈ, ਅਸੀਂ ਜਿਹੜਾ ਇਹ ਐਮਿਰੇਟ ਹੋਣਾ ਸਾਡਾ, ਜ਼ਾਹਰ ਹੈ ਉਹਦੇ 'ਚ ਖਲੀਫਾ ਹੈ ਜਾਂ ਅਮੀਰ ਹੈ ਜਾਂ ਕੀ ਹੈ, ਉਹ ਸਾਰੇ ਦਾ ਸਟਰਕਚਰ ਜਿਹੜਾ ਹੈ। ਪਰ ਹੁਣ ਇਹ ਉਹ ਕਹਿ ਰਹੇ ਨੇ ਵੀ ਆਲ ਇਨਕਲੂਸਿਵ ਹੋਏਗਾ। ਹੁਣ ਆਲ ਇਨਕਲੂਸਿਵ ਜਿਹੜਾ ਸਟਰਕਚਰ ਹੈ, ਔਰ ਮੈਨੂੰ ਲੱਗਦਾ ਹੈ ਕਿ ਮੋਰ ਔਰ ਲੈਸ ਈਰਾਨ ਵਰਗਾ ਸਟਰਕਚਰ ਹੋ ਸਕਦਾ। ਫਰਕ ਇੰਨਾ ਹੈ ਕਿ ਈਰਾਨ 'ਚ ਸ਼ੀਆ ਲੈਵਲ ਦੇ ਉੱਤੇ ਇੱਕ ਆਪਣੀ ਹਾਇਰਾਰਕੀ ਹੈ, ਇਹ ਜਿਹੜੇ ਨੇ ਕਿਉਂਕਿ ਸੁੰਨੀ ਇਸਲਾਮ 'ਚ ਨੇ, ਇਹ ਕੋਈ ਨਾ ਕੋਈ ਉਸ ਕਿਸਮ ਦਾ ਜਿਹੜਾ ਉਹਨਾਂ ਦਾ ਸ਼ੋਰਾ ਹੁੰਦਾ ਹੈ ਲੋਅਰ ਲੈਵਲ ਦੇ ਉੱਤੇ, ਜਿਹੜਾ ਅਲਟੀਮੇਟਲੀ ਇੱਕ ਡਿਸਾਈਡਿੰਗ ਫੈਕਟਰ ਹੈ ਉਹਨਾਂ ਦੀ ਪਾਰਲੀਮੈਂਟ ਵਾਂਗ, ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਔਰਤਾਂ ਨੂੰ ਵੀ ਇਨਕਲੂਡ ਕਰਾਂਗੇ, ਅਕਲੀਅਤਾਂ ਦਾ ਵੀ, ਮਾਈਨੋਰਟੀਜ਼ ਦਾ ਵੀ ਹੋ ਸਕਦਾ। ਸੋ ਸਟਰਕਚਰ ਤਾਂ ਉਹਨਾਂ ਦਾ ਆਪਣਾ ਹੋਏਗਾ, ਪਰ ਇਹ ਕ੍ਰਾਈਟੇਰੀਆ ਰੱਖਣਾ ਵੀ ਜੇ ਵੋਟਾਂ ਨਾਲ ਬਣਨ ਵਾਲਾ ਹੀ ਤੁਹਾਡਾ ਹੈ ਤੇ ਉਹ ਤਾਂ ਪੁਤਿਨ ਵੀ ਜਿਹੜਾ ਹੈ, ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਅੱਜ ਜਿੰਨੀ ਤਰੀਕ ਹੈ, ਠੀਕ 30 ਸਾਲ ਪਹਿਲਾਂ 1991 ਦੇ ਵਿੱਚ ਸੋਵੀਅਤ ਯੂਨੀਅਨ ਦੇ ਵਿੱਚ ਕੂ ਦੀ ਕੋਸ਼ਿਸ਼ ਹੋਈ ਸੀ, ਯੈਲਸਿਨ ਬਾਹਰ ਨਿਕਲਿਆ ਔਰ ਉਸ ਤੋਂ ਬਾਅਦ ਹੀ ਅਸੀਂ ਬ੍ਰੇਕਅਪ ਦੇਖਦੇ ਹਾਂ ਗੋਰਬਾਚੋਵ ਦੇ ਥੱਲੇ। ਔਰ ਉਸ ਤੋਂ ਬਾਅਦ ਕਿੰਨੀ ਕੁ ਦੇਰ ਪਹਿਲੀਆਂ ਤੁਸੀਂ ਫੇਅਰ ਇਲੈਕਸ਼ਨਾਂ, ਹੁਣ ਜਿਹੜਾ ਪੁਤਿਨ ਕਦੇ ਪ੍ਰਾਈਮ ਮਿਨਿਸਟਰ ਬਣ ਜਾਂਦਾ ਹੈ, ਕਦੇ ਪ੍ਰੈਜ਼ੀਡੈਂਟ ਬਣ ਜਾਂਦਾ ਹੈ, ਤੈਅ ਜ਼ਿੰਦਗੀ ਹੈ, ਪਰ ਉਹਨੂੰ ਕਦੇ ਨਹੀਂ ਕਿਸੇ ਨੇ ਕਿਹਾ ਰਸ਼ੀਆ ਨੂੰ ਕਿ ਭਾਈ ਇਹ ਜਿਹੜਾ ਪਾਰਟ ਹੈ ਡੈਮੋਕ੍ਰੇਸੀ ਤੁਹਾਡੇ ਨਹੀਂ ਹੈ। ਇੰਡੀਆ ਜਿਹੜਾ ਵੋਟਾਂ ਰਾਹੀਂ ਭਾਵੇਂ ਬਣਿਆ, ਪਰ ਉੱਥੇ ਜੋ ਚੱਲ ਰਿਹਾ ਇਹ ਜਮਹੂਰੀਅਤ ਹੈ, ਇਹੀ ਹੈ। ਸੋ ਜੇ ਇੱਕ ਐਕਸਪੈਰੀਮੈਂਟ ਹੈ, ਹੋ ਸਕਦਾ ਹੈ ਕਿ ਵੀ ਜਿਹੜਾ ਉਹਨਾਂ ਦਾ ਜਿਸ ਦੀਨ ਦੇ ਵਿੱਚ ਫੇਥ ਹੈ ਉਹਦੇ ਰਾਹੀਂ ਇੱਕ ਤਾਂ ਉਹਨਾਂ ਦਾ ਇੱਕ ਆਪਣਾ ਹੱਕ ਵੀ ਬਣਦਾ ਕਿ ਉਹ ਕੀ ਚਾਹੁੰਦੇ, ਕਿਉਂਕਿ ਅਫਗਾਨਿਸਤਾਨ ਕੱਲਾ ਇਹੀ ਨਹੀਂ ਹੈ ਕਿ ਉਹ ਇਸਲਾਮ 'ਚ ਯਕੀਨ ਰੱਖਣ ਵਾਲਾ ਮੁਲਕ ਹੈ ਜਾਂ ਲੋਕ ਨੇ, ਉਹ ਟ੍ਰਾਈਬਲ ਸੁਸਾਇਟੀ ਹੈ। ਟ੍ਰਾਈਬਲ ਸੁਸਾਇਟੀਜ਼ ਦੇ ਵਿੱਚ ਇੱਕ ਆਪਣਾ ਸਿਸਟਮ, ਹੁਣ ਡੈਮੋਕ੍ਰੇਸੀ ਤਾਂ 51-49 ਹੈ ਕਿ 51 ਗਧੇ ਜਿਹੜੇ ਨੇ ਉਹ 49 ਸ਼ੇਰਾਂ ਤੇ ਹਾਵੀ ਹੋ ਸਕਦੇ ਨੇ ਵੋਟਾਂ ਨਾਲ। ਪਰ ਜੇ ਤੁਸੀਂ ਇਹਨਾਂ ਦੇ ਜਿਹਨੂੰ ਜਿਰਗਾ ਜਾਂ ਜਿਰਗਾ ਲੋਇਆ ਜਿਹੜੀ ਉਹਨਾਂ ਦਾ ਆਪਣੀ ਟ੍ਰਾਈਬਲ ਪ੍ਰੋਸੈਸ ਹੈ ਦੇਖੋ, ਤੇ ਉਹਦੇ 'ਚ ਜਿਹੜੇ ਫੈਸਲੇ ਨੇ ਉਹ ਯੂਨੈਨੀਮਸਲੀ ਲੈ ਜਾਂਦੇ ਨੇ, 51-49 ਨਹੀਂ। ਔਰ ਮੈਂ ਜਦੋਂ ਸਰਬੱਤ ਖਾਲਸਾ ਜਿਹੜੀ ਸਾਡੀ ਟ੍ਰੈਡੀਸ਼ਨ ਸੀ 18th ਸੈਂਚੁਰੀ ਦੇ ਵਿੱਚ, ਉਹਦੇ ਥੱਲੇ ਦੇਖਦਾ ਤੇ ਉਹਦਾ ਪ੍ਰਿੰਸੀਪਲ ਇਹੀ ਸੀ ਕਿ ਭਾਈ ਹਰ ਇੱਕ ਨੂੰ ਵੋਟ, ਕੋਈ ਫੈਸਲਾ
ਉਦੋਂ ਤੱਕ ਨਹੀਂ ਸੀ ਲਿਆ ਜਾਂਦਾ ਜਦੋਂ ਤੱਕ ਸਾਰੇ ਸਹਿਮਤ, ਇਸ ਲਈ ਅਸੀਂ ਸਰਬਸੰਮਤੀ ਕਹਿੰਦੇ, ਯੂਨੈਨਿਮਿਟੀ। ਔਰ ਇਹ ਨਹੀਂ ਹੈ ਵੀ ਹੁਣ ਉਹ ਮਾਡਲ ਨੇ, OIC ਦੇ ਵਿੱਚ ਵੀ ਉਹ ਮਾਡਲ ਹੈ। ਔਰ ਈਵਨ ਜੇ ਤੁਸੀਂ NSG ਦੇਖੋ, ਨਿਊਕਲੀਅਰ ਸਪਲਾਇਰ ਗਰੁੱਪ, ਜਿਹਦੇ 43 ਦੇਸ਼ ਮੈਂਬਰ ਨੇ, ਮੈਜੋਰਿਟੀ ਉਹਨਾਂ ਚੋਂ ਵੈਸਟਰਨ ਔਰ ਸਕੈਂਡੀਨੇਵੀਅਨ ਔਰ ਦੂਸਰੇ ਮੁਲਕ ਨੇ, ਯੂਰਪੀਅਨ ਅਮਰੀਕਾ ਵੀ ਉਹਦਾ ਹਿੱਸਾ ਹੈ। ਹੁਣ NSG ਦੇ ਵਿੱਚ, ਨਿਊਕਲੀਅਰ ਸਪਲਾਇਰ ਗਰੁੱਪ ਦੇ ਵਿੱਚ ਡੈਮੋਕ੍ਰੈਟਿਕਲੀ ਫੈਸਲੇ ਨਹੀਂ ਲੈ ਜਾਂਦੇ, ਜਿਹੜੇ ਇਹਨਾਂ ਦੀ ਡੈਮੋਕ੍ਰੇਸੀ ਹੈ, ਮੈਜੋਰਿਟੀ ਮਾਈਨੋਰਿਟੀ, ਉਹਦੇ 'ਚ ਵੀ ਕੰਸੈਂਸਸ ਨਾਲ, ਹਰ ਇੱਕ ਨਾਲ। ਸੋ ਇੱਕ ਸਿਸਟਮ ਹੈ, ਐਜ਼ ਲੌਂਗ ਐਜ਼ ਬੇਸਿਕ ਹਿਊਮਨ ਰਾਈਟਸ ਵਾਇਓਲੇਟ ਨਹੀਂ ਹੁੰਦੇ, ਔਰਤਾਂ ਦੇ ਹੱਕਾਂ ਦੀ ਗੱਲ ਹੈ, ਮਾਈਨੋਰਿਟੀਜ਼ ਦੀ ਹੈ, ਪਰ ਜਿਹੜੀ ਗੇਮ ਹੈ ਉਹ ਕੋਈ ਹੋਰ ਪਾਸੇ ਜਾ ਰਹੀ ਲੱਗਦੀ। ਔਰ ਇੰਡੀਆ ਨੇ ਤਾਂ ਇਸ ਦੇ ਉੱਤੇ 2-3 ਖਬਰਾਂ ਉਹਨਾਂ ਦੀਆਂ ਨਿਊਜ਼ ਏਜੰਸੀ ਨੇ, ਪਹਿਲਾਂ ਤਾਂ ਉਹ ਇਹਨਾਂ ਨੂੰ ਹੁਣ 1919 ਯਾਦ ਆ ਗਿਆ, ਇੰਡੀਪੈਂਡੈਂਸ ਡੇ ਔਰ ਉਹਨਾਂ ਦਾ, ਔਰ ਉਹਦੇ 'ਚ ਹੈ ਸਪਿਰਿਟਸ ਰਨ ਲੋ ਇਨ ਡੈਲੀ, ਲਿਟਲ ਕਾਬੁਲ ਔਨ ਅਫਗਾਨਿਸਤਾਨ's ਇੰਡੀਪੈਂਡੈਂਸ ਡੇ, ਫਰੋਮ ਰੈਸਟੋਰੈਂਟਸ ਟੂ ਡਿਪਾਰਟਮੈਂਟਲ ਸਟੋਰਸ, the spirit of freedom otherwise peaking on the anniversary day was running low। ਫਿਰ ਉਹਨਾਂ ਨੇ 2-4 ਬੰਦਿਆਂ ਦਾ ਇੰਟਰਵਿਊ ਕਿ ਜੀ ਅਸੀਂ ਬਹੁਤ ਖੌਫਜ਼ਦਾ ਹੈ, ਸਾਡੇ ਪਰਿਵਾਰ ਉੱਥੇ ਨੇ ਔਰ ਕੀ ਹੋ ਜਾਏਗਾ ਉਹਨਾਂ ਨੂੰ, ਕੀ ਨਹੀਂ ਹੋਏਗਾ। ਦੂਸਰੀ ਸਟੋਰੀ ਜਰਨਲਿਸਟਾਂ ਦੇ ਹਵਾਲੇ ਨਾਲ, on our independence day we Afghans feel like prisoners, says former journalist, while phone lines and internet are working in Afghanistan, the network connection is wobbly and his voice sometimes quivered as he bared his sentiments on the situation in his homeland। ਇਹ ਇੰਡੀਅਨ ਕੌਂਸੂਲੇਟ 'ਚ ਬਹਿ ਕੇ ਕਿਤੇ ਇੰਟਰਵਿਊ ਕੀਤਾ ਹੋਣਾ, ਉਹਨੂੰ ਕਿਹਾ ਜੀ ਅਸੀਂ ਫਰਮ ਦਾ ਗਰਾਊਂਡ ਕਰ ਰਹੇ ਹਾਂ, ਔਰ ਜਰਨਲਿਸਟ ਨੇ ਕਿਹਾ ਜੀ ਵੀ ਭਾਵੇਂ ਸਾਡਾ ਇੰਡੀਪੈਂਡੈਂਸ ਡੇ ਹੈ ਪਰ ਅਸੀਂ ਤਾਂ ਕੈਦੀਆਂ ਵਾਂਗ ਮਹਿਸੂਸ ਕਰਦੇ ਹਾਂ। ਹੁਣ ਇੱਕ ਪਾਸੇ ਇਹ ਪ੍ਰੋਪੇਗੈਂਡਾ ਵਾਰਫੇਅਰ ਹੈ। ਹੁਣ ਪੰਜਸ਼ੀਰ ਜਿਹੜਾ ਨਾਮ ਪੰਜੇ ਸ਼ੇਰ ਤੋਂ ਆਇਆ ਹੈ, ਪੰਜਸ਼ੇਰ ਵੈਲੀ, ਉਹਦੇ ਹਵਾਲੇ ਨਾਲ ਇਹ ਆ ਰਿਹਾ ਕਿ ਉਹਨਾਂ ਦਾ ਉੱਥੇ ਜਿਹੜਾ ਮਿਸਟਰ ਸਲੇ ਬੈਠਾ ਹੈ, ਉਹ ਕਹਿੰਦਾ ਜੀ ਮੈਨੂੰ ਮੰਨ ਲਓ, ਮਾਨਤਾ ਦੇ ਦਿਓ। ਔਰ ਇਹ ਖਬਰ ਜਿਹੜਾ ਪ੍ਰੋਪੇਗੈਂਡਾ ਪੂਰਾ ਚੱਲ ਰਿਹਾ, ਸਨ ਆਫ ਸਲੇਨ ਅਫਗਾਨ ਹੀਰੋ ਮਸੂਦ ਵਾਉਜ਼ ਪੰਜਸ਼ੀਰ ਰੈਜ਼ਿਸਟੈਂਸ ਸੀਕ ਸਪੋਰਟ। ਉਹਨੇ ਕਿਹਾ ਜੀ ਅਸੀਂ ਰੈਜ਼ਿਸਟ ਕਰਾਂਗੇ। ਔਰ ਇੰਡੀਅਨ ਮੀਡੀਆ ਕਹਿ ਰਿਹਾ ਕਿ ਜੀ ਉਹ ਨਾਰਦਰਨ ਅਲਾਇੰਸ ਦੇ ਪੁਰਾਣੇ ਜਿਹੜੇ ਨੇ ਉਹ ਇੱਕ ਥਾਂ ਤੇ ਇਕੱਠੇ ਹੋ ਰਹੇ ਨੇ ਔਰ ਇਹ ਸਾਰਾ ਜਿਹੜਾ ਉਹਨਾਂ ਨੂੰ ਚੈਲੰਜ ਹੋਏਗਾ। ਹੁਣ ਗੱਲ ਬਾਈਡਨ ਦੀ ਕਰੀਏ ਵੀ ਬਾਈਡਨ ਨੇ ਇਸ ਦੇ ਉੱਤੇ ਕੀ ਕਿਹਾ, ਕਿਉਂਕਿ ਐਵੈਕੂਏਸ਼ਨਸ ਚੱਲ ਰਹੀਆਂ ਪੂਰੇ ਜ਼ੋਰ ਸ਼ੋਰ ਨਾਲ ਔਰ 2200 ਦੇ ਕਰੀਬ ਡਿਪਲੋਮੈਟ ਜਿਹੜੇ ਨੇ ਉਹ ਉੱਥੋਂ ਐਵੈਕੂਏਟ ਹੋ ਚੁੱਕੇ ਨੇ। ਔਰ ਬਾਈਡਨ ਨੇ ਕਿਹਾ ਵੀ ਹੋ ਸਕਦਾ ਅਸੀਂ 31 ਅਗਸਤ ਤੱਕ ਸਾਰਿਆਂ ਨੂੰ ਨਾ ਕੱਢ ਸਕੀਏ ਔਰ ਇਹ ਡੇਟ ਐਕਸਟੈਂਡ ਕੀਤੀ ਜਾ ਸਕਦੀ ਹੈ। 5000 ਅਮਰੀਕਨ ਸੋਲਜਰ ਜਿਹੜੇ ਨੇ ਉਹ ਕਾਬਲ 에ਅਰਪੋਰਟ ਦੇ ਉੱਤੇ ਮੌਜੂਦ ਨੇ ਔਰ ਉਹ ਇਸ ਗੱਲ ਨੂੰ ਯਕੀਨੀ ਬਣਾ ਰਹੇ ਨੇ ਕਿ ਇਹ ਜਿਹੜਾ ਉੱਥੋਂ ਫਲਾਈਟਸ ਵਗੈਰਾ ਦੂਸਰੀਆਂ ਨਾਰਮਲ ਹੋਣ। ਹਾਲਾਂਕਿ ਤਾਲਿਬਾਨ ਦੇ ਵੀ ਨਾਲ ਉਹਨਾਂ ਦੇ ਖੜੇ ਨੇ ਔਰ ਇਹ ਵਾਸ਼ਿੰਗਟਨ ਹੈਜ਼ ਪਲੇਜਡ ਟੂ ਇਵੈਕੂਏਟ ਆਲ ਰਿਮੇਨਿੰਗ ਅਮਰੀਕਨ ਸਿਟੀਜ਼ਨਸ along with 50 to 65,000 ਅਫਗਾਨਸ। ਹੁਣ ਜਿਹੜੇ ਨੇ 50 ਤੋਂ 65,000 ਅਫਗਾਨ ਔਰ 10 ਤੋਂ 12,000 US ਸਿਟੀਜ਼ਨ ਅਜੇ ਉੱਥੋਂ ਆਣੇ ਬਾਕੀ ਨੇ, ਪਰ ਉਹਨਾਂ ਨੂੰ ਉਹ ਪੂਰਾ ਕਰ ਰਹੇ ਨੇ ਕਿ ਵੀ ਇਹ ਨਾਲ ਬਾਈਡਨ ਨੇ ਕਿਹਾ the idea that somehow there is a way to have gotten out without chaos and showing I don't know how that happens। ਉਹਨੇ ਕਿਹਾ ਜਿੰਨਾ ਕਿ ਥੋੜਾ ਬਹੁਤ ਹੋਇਆ ਇਹ ਨਾਰਮਲ ਹੈ ਜਿਹੜਾ chaos ਹੋਇਆ ਔਰ ਅਦਰਵਾਈਜ਼ ਇਹ ਬੜਾ ਵਰਸਟ ਹੋ ਸਕਦਾ ਸੀ। what I thought was we have to gain control of this ਕਿ ਅਸੀਂ 에ਅਰਪੋਰਟ ਦੇ ਕੰਟਰੋਲ 'ਚ ਹੈ, 5000 ਸੋਲਜਰ ਸਾਡੇ ਬੈਠੇ ਹੋਏ ਨੇ। we have to move this more quickly, we have to move in a way in which we can take control of that airport and we did ਕਿ ਅਸੀਂ ਕੀਤਾ ਔਰ ਅਸੀਂ ਜਿਹੜਾ US ਸਿਟੀਜ਼ਨਸ ਜਿਹੜੇ ਨੇ ਸਟਕ ਅਫਗਾਨਿਸਤਾਨ 'ਚ ਉਹਨਾਂ ਨੂੰ ਵੀ and if there is American citizen left we are gonna stay till we get them all out ਕਿ ਵੀ ਜਦੋਂ ਤੱਕ ਅਖੀਰਲਾ ਸਿਟੀਜ਼ਨ ਅਸੀਂ ਉੱਥੋਂ ਆਪਣਾ ਕੱਢ ਨਹੀਂ ਲੈਂਦੇ ਅਸੀਂ ਉੱਥੇ ਆਪਣੀ ਮੌਜੂਦਗੀ 에ਅਰਪੋਰਟ ਤੇ ਉੱਤੇ ਫੌਜ ਦੀ ਰੱਖਾਂਗੇ। ਪਰ ਨਾਲ ਦੀ ਨਾਲ ਉਹਨਾਂ ਨੇ 60 ਤੋਂ 65,000 ਜਿਹੜਾ ਉਹ ਕੀਤਾ। ਪਰ ਨਾਲ ਦੀ ਨਾਲ ਇਹ ਵੀ ਕਹਿ ਰਿਹਾ ਬਾਈਡਨ ਡਜ਼ਨਟ ਬਿਲੀਵ ਦਾ ਤਾਲਿਬਾਨ ਹੈਜ਼ ਚੇਂਜਡ। ਇਹਦਾ ਮਤਲਬ ਇਹ ਹੈ ਕਿ ਇਹ ਕੋਈ ਨਾ ਕੋਈ ਗੇਮ ਅਪ देयर ਸਲੀਵਸ ਹੈ। ਉਹਨੇ ਕਿਹਾ ਕਿ ਵੀ ਉਹ ਚੇਂਜ ਨਹੀਂ ਹੋ ਸਕਦੇ ਔਰ ਇਸ ਸਾਰੇ ਦੇ ਥੱਲੇ ਹੀ ਜਿਹੜੀ ਫਾਈਨੈਂਸ਼ੀਅਲ ਸਕਵੀਜ਼ ਦੀ ਗੱਲ ਅਸੀਂ ਕੀਤੀ ਹੈ, ਫਾਈਨੈਂਸ਼ੀਅਲ ਸਕਵੀਜ਼ ਔਨ ਤਾਲਿਬਾਨ ਐਜ਼ ਗਵਰਨਮੈਂਟ ਫਾਰਮੇਸ਼ਨ ਐਲੂਡਸ ਅਫਗਾਨਿਸਤਾਨ। ਹੁਣ ਗੱਲਬਾਤ ਤਾਂ ਚੱਲ ਰਹੀ ਹੈ, ਹਕਾਨੀ ਵੀ ਹੈ, ਅਬਦੁੱਲਾ ਵੀ ਹੈ, ਹਾਮਿਦ ਕਰਜ਼ਾਈ ਵੀ ਹੈ,
ਪਰ ਹੁਣ ਇਹ ਜਿਹੜੇ ਲੂਜ਼ਰ ਨੇ ਬਿਲਕੁਲ ਕੱਲ ਤੱਕ ਜਿਹੜੇ ਅਸ਼ਰਫ ਗਨੀ ਔਰ ਉਹਨਾਂ ਲੂਟਰਸ ਦੇ ਨਾਲ ਸੀ ਜੀ, ਉਹ ਜੇ ਕਹਿਣ ਕਿ ਕੇਕ ਚੋਂ 3 ਹਿੱਸੇ ਸਾਨੂੰ ਦੇ ਦਿਓ, ਇਹ ਪਾਵਰ ਕੇਕ ਚੋਂ 1 ਹਿੱਸਾ ਤੁਸੀਂ ਰੱਖੋ, ਤੇ ਉਹ ਜਿਹੜੇ ਇੰਨੀਆਂ ਕੁਰਬਾਨੀਆਂ ਕਰਕੇ 20 ਸਾਲ ਤੋਂ ਲੜਦੇ ਆਏ ਨੇ ਉਹਨਾਂ ਨੇ ਕਹਿਣਾ ਵੀ ਕੋਈ ਨਹੀਂ, ਇਹਨਾਂ ਦਾ ਅਸੀਂ ਕਰਦੇ ਹਾਂ ਕਿ ਜਿਹੜੀ ਆਈਸਿੰਗ ਔਨ ਦਾ ਕੇਕ ਹੈ, ਟੌਪਿੰਗ ਔਨ ਦਾ ਕੇਕ ਕੀ ਕਹਿੰਦੇ ਨੇ ਉਹਨੂੰ, ਜੀ ਵਿਪ ਕਰੀਮ, ਹਾਂਜੀ ਵਿਪ ਕਰੀਮ, ਹਾਂ, ਤੇ ਕਿ ਵੀ ਉਹ ਤੁਹਾਨੂੰ ਉਹ ਲੈ ਲਓ ਤੁਸੀਂ, ਜੀ, ਕੇਕ ਤਾਂ ਉਹਨਾਂ ਨੂੰ ਹੀ ਹੋਏਗਾ ਜਿਹੜੇ ਜਿਨ੍ਹਾਂ ਦੇ ਹੱਕ ਬਣਦੇ ਨੇ। ਜੀ, ਹੁਣ ਇਹਦੇ ਚ ਜਿਹੜੀਆਂ ਦੋ ਉਹਨਾਂ ਨੇ ਕੀਤਾ ਹੈ ਕਿ ਅਮਰੀਕਾ ਨੇ ਵੀ ਪਹਿਲਾਂ ਤਾਂ ਇਹ ਆ ਕਿ IMF suspended 440 million in sanctions aid due to lack of clarity of the formation of government। 440 ਮਿਲੀਅਨ ਜਿਹੜਾ ਇਹਨਾਂ ਨੇ IMF ਨੇ ਰੋਕ ਲਿਆ। ਜੀ, Simultaneously, US also suspended a cash consignment to bridge Afghanistan's current account deficit, which was due to arrive on August 15, the day Taliban took over Kabul। ਕਿ ਜਿਹੜੀ 15 ਅਗਸਤ ਨੂੰ ਅਮਰੀਕਾ ਦਾ ਜਾਣਾ ਸੀ ਔਰ ਇਸ ਤੋਂ ਇਲਾਵਾ ਵੀ $9 ਬਿਲੀਅਨ ਅਫਗਾਨਿਸਤਾਨ ਗਵਰਨਮੈਂਟ ਦੇ ਉਹ ਰਿਜ਼ਰਵ ਦੇ ਵਿੱਚ ਪਏ ਹੋਏ ਨੇ ਅਮਰੀਕਾ ਕੋਲ, ਉਹਦੇ ਤੇ ਵੀ ਉਹਨਾਂ ਨੇ ਰੋਕ ਲਾ ਦਿੱਤੀ ਹੈ। ਔਰ ਕਿਉਂਕਿ ਬਾਈਡਨ ਕਹਿ ਚੁੱਕਾ ਪਹਿਲਾਂ ਹੀ ਕਿ ਵੀ ਵਿਲ ਯੂਜ਼ ਇਕਨੋਮਿਕ ਟੂਲਸ। ਹੁਣ ਇਕਨੋਮਿਕ ਟੂਲਸ ਕੀ ਹੈ? ਸਿੱਧਾ ਸੈਂਕਸ਼ਨ ਲਫ਼ਜ਼ ਨਹੀਂ ਕਿਹਾ, ਨਹੀਂ ਤਾਂ ਤਾਲਿਬਾਨ ਨੇ ਸਾਰੀ ਰੋਕ ਲੈਣੇ ਸੀ ਉੱਤੇ ਕਿ ਵੀ ਉਹਨਾਂ ਨੇ ਇਹ ਕਿਹਾ ਸੀ ਅਸੀਂ ਇਕਨੋਮਿਕ ਟੂਲਸ ਜਿਹੜੇ ਨੇ ਉਹ ਵਰਤਾਂਗੇ ਔਰ ਜਿਹੜਾ ਅਫਗਾਨਿਸਤਾਨ ਦਾ $9 ਬਿਲੀਅਨ ਰਿਜ਼ਰਵ ਦੇ ਉੱਤੇ ਇਹਨਾਂ ਦਾ ਕੰਟਰੋਲ ਹੈ। ਔਰ ਇਹ ਬਹਾਨਾ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੇ ਤਾਲਿਬਾਨ ਨੇ ਦੇ ਆਰ ਸਟਿਲ ਡੈਜ਼ਿਗਨੇਟਿਡ ਐਜ਼ ਟੈਰਰਿਸਟ ਬਾਈ ਯੂਨਾਈਟਿਡ ਨੇਸ਼ਨਸ ਐਂਡ US। ਸੋ ਇਹ ਇੱਕ ਖਤਰਨਾਕ ਖੇਡ ਖੇਡੀ ਜਾ ਰਹੀ ਹੈ ਜਿਸ ਦਾ ਅਲਟੀਮੇਟਲੀ ਕੀ ਹੋਏਗਾ। ਅਜੇ ਤੱਕ ਤਾਂ ਤਾਲਿਬਾਨ ਨੇ ਬੜਾ ਸੰਜਮ ਰੱਖਿਆ ਹੈ, ਬੜਾ ਕੂਲ ਹੈ, ਲੇਕਿਨ ਜੇ ਇਹ ਵਰਤਾਰਾ ਵੈਸਦਾ ਰਿਹਾ ਤੇ ਫਿਰ ਇਹ ਇੱਕ 20 ਸਾਲ ਦੀ ਇਸ ਸਾਰੀ ਜੰਗ ਤੋਂ ਬਾਅਦ ਜਿੱਥੇ ਇੱਕ ਪੀਸ ਦੀ ਆਸ ਬੱਝੀ ਸੀ ਕਿ ਭਾਈ ਇਹ ਖਿੱਤਾ ਅਮਨ ਵੱਲ ਜਾਏਗਾ, ਫਿਰ ਮੈਂ ਸਮਝਦਾ ਵੀ ਇਹ ਇੱਕ ਅਨਐਂਡਿੰਗ ਜਿਹੜਾ ਉਸ ਥਾਂ ਦੇ ਉੱਤੇ ਇਕੱਲਾ ਵਾਰ ਨਹੀਂ, ਇਹ ਫਿਰ ਤਬਾਹੀ ਦਾ ਆਲਮ ਹੋਏਗਾ। ਕਿਉਂਕਿ ਇਹ ਤਾਂ ਅਮਰੀਕਾ ਔਰ ਵੈਸਟ ਦੀਆਂ ਹੀ ਅਸੀਂ ਖਬਰਾਂ ਡਿਸਕਸ ਕੀਤੀਆਂ ਨੇ। ਰਸ਼ੀਆ ਔਰ ਚਾਈਨਾ ਔਰ ਪਾਕਿਸਤਾਨ ਜ਼ਾਹਰ ਹੈ ਇਹ ਅਲਟੀਮੇਟਲੀ ਉਸ ਕਿਸਮ ਦਾ ਵਰਤਾਰਾ ਜਿਹੜਾ ਇਹ ਰੱਖ ਰਹੇ ਨੇ ਇਹਦੇ ਨਾਲ ਨਹੀਂ ਜਾਣਗੇ। ਸੋ ਇੱਕ ਕਿਸਮ ਦੀ ਨਵੀਂ ਪ੍ਰੌਕਸੀ ਵਾਰ ਵੀ ਉੱਥੇ ਸ਼ੁਰੂ ਹੋ ਸਕਦੀ ਹੈ ਜਿਸ ਦੇ ਵਿੱਚ ਰਸ਼ੀਆ, ਚਾਈਨਾ, ਈਰਾਨ ਇੱਕ ਪਾਸੇ ਹੋਣ ਔਰ ਅਮਰੀਕਾ, ਵੈਸਟਰਨ ਪਾਵਰਸ ਔਰ ਇਹਨਾਂ ਦਾ ਅੱਗੋਂ ਜਿਹੜਾ ਦੁਮਛੱਲਾ ਖੜਾ ਕੀਤਾ ਇੰਡੀਆ ਉਸ ਦਾ ਮੋਢਾ। ਕਿਉਂਕਿ ਜਿਹੜਾ ਭਾਰਤੀਆਂ ਦਾ ਵੀ ਰਵੱਈਆ ਸਾਰੇ ਉਹਨਾਂ ਦਾ ਉਹ ਦੱਸਦਾ ਹੈ ਕਿ ਵੀ ਇਹ ਜਿਹਨੂੰ ਕਹਿੰਦੇ ਨੇ ਕਿ ਸਮ ਮਿਸਚੀਫ ਅਪ देयर ਸਲੀਵਸ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਤੇ ਪਹਿਰਾ ਦੇ ਰਿਹਾ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।